ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਯੋਗ ਵਿਊਅਰਸ ਦਾ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਚਲੰਤ ਟੈਕ ਦੇ ਸੰਬੰਧਿਤ ਮਾਮਲਿਆਂ ਦੀਆਂ, ਕੀ ਕੁਝ ਚੱਲ ਰਿਹਾ, ਟੈਕਨੋਲੋਜੀ ਨੂੰ ਸਮਝਣ ਦੀ ਗੱਲਬਾਤ ਤੇ ਬਿਜ਼ਨਸ ਤੇ ਉਹਦਾ ਇੰਪੈਕਟ ਕੀ ਹੁੰਦਾ ਤੇ ਜੀਓਪੋਲਿਟਿਕਸ ਦੇ ਵਿੱਚ ਟੈਕ ਕਿੱਦਾਂ ਰੋਲ ਪਲੇ ਕਰਦਾ, ਸਾਰੀ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਹਾਂ ਸਿੱਧ ਪੱਧਰੀ ਪੰਜਾਬੀ ਦੇ ਵਿੱਚ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੀ। ਸੋ ਇੱਕ ਵਾਰੀ ਫਿਰ ਤੋਂ ਜੀ ਆਇਆਂ ਕਹਿੰਦੇ ਹਾਂ ਜੀ ਸਾਰਿਆਂ ਨੂੰ। ਜੀ ਜੀ ਬਿਲਕੁਲ। ਤੇ ਆਪਾਂ ਜਿਹੜੀ ਟੈਕਨੋਲੋਜੀ ਦੀ ਜਿਹੜੀ ਅੱਜ ਦੀ ਗੱਲਬਾਤ ਆ ਉਸ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ। ਸੈਲਫ ਡਰਾਈਵਿੰਗ ਟੈਕਸੀਜ਼, ਆਟੋਨੋਮਸ ਕਾਰਜ਼, ਉਸ ਦੇ ਇਰਦ ਗਿਰਦ ਕਾਫੀ ਘੁੰਮੇਗੀ। ਫਿਰ ਨਾਲ ਦੇ ਨਾਲ AI ਦੇ ਨਾਲ ਸੰਬੰਧਿਤ ਜੋ ਕੁਛ ਚੱਲ ਰਿਹਾ ਆ ਉਸ ਦੀਆਂ ਟੌਪ ਦੀਆਂ ਜਿਹੜੀਆਂ ਕੁਛ ਗੱਲਾਂ ਆ ਉਹ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ। ਸ਼ੁਰੂਆਤ ਹਰਵਿੰਦਰ ਕਰ ਲੈਂਦੇ ਆ ਈਲਨ ਮਸਕ ਦੀ ਜਿਹੜੀ ਕੰਪਨੀ ਟੈਸਲਾ ਆ ਉਸ ਨੂੰ ਲੈ ਕੇ। ਕਹਿੰਦੇ ਵੀ ਬੇ ਏਰੀਆ ਦੇ ਵਿੱਚ ਸੈਲਫ ਡਰਾਈਵਿੰਗ ਟੈਕਸੀਜ਼ ਆ ਉਸ ਦੀ ਕਹਿੰਦੇ ਟੈਸਟਿੰਗ ਸ਼ੁਰੂ ਕਰਨ ਜਾ ਰਹੇ। ਟੈਸਟਿੰਗ ਤਾਂ ਜੀ ਉਹਦੀ ਚੱਲ ਰਹੀ ਹੈ, ਉਹਨੇ ਇਹ ਕਲੇਮ ਕੀਤਾ। ਠੀਕ ਹੈ ਰਾਜਕਨ ਸਾਹਿਬ ਨੂੰ ਪਤਾ, ਆਪਣੇ ਸਰੋਤਿਆਂ ਨੂੰ ਪਤਾ ਹੋਣਾ, ਕਾਫੀਆਂ ਨੂੰ ਖਾਸ ਤੌਰ ਤੇ ਜਿਹੜੇ ਬੇਰੀਏ ਦੇ ਨਾਲ ਸੰਬੰਧਿਤ ਆ, ਕਿ ਜਿਹੜੀ ਵੇਮੋ ਹੈਗੀ ਆ ਜਾਂ ਹੋਰ ਕੁਝ ਕੰਪਨੀਆਂ ਆਲਰੇਡੀ ਜਿਹੜੀ ਸੈਲਫ ਡਰਾਈਵਿੰਗ ਟੈਕਸੀਜ਼ ਉਹ ਚਲਾ ਰਹੀਆਂ ਸੈਨ ਫਰਾਂਸਿਸਕੋ ਦੇ ਵਿੱਚ, ਹੈ ਨਾ। ਸੋ ਉਹਦੇ ਕਾਫੀ ਲੋਕਾਂ ਨੇ ਵੀਡੀਓਜ਼ ਆਨਲਾਈਨ ਪਾਏ, ਤੁਸੀਂ ਸਰਚ ਕਰ ਸਕਦੇ ਹੋ ਜਾਣਕਾਰੀ ਦੇ ਲਈ। ਸੋ ਪਰ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆਪਾਂ ਨੂੰ ਸਾਨੂੰ ਪਤਾ ਕਿ ਥੋੜੇ ਦਿਨ ਪਹਿਲਾਂ ਹੀ ਟੈਸਲਾ ਨੇ ਆਪਣਾ ਜਿਹੜਾ ਕੁਆਰਟਰਲੀ ਅਰਨਿੰਗ ਕਾਲ ਹੁੰਦੀ ਹੈ ਉਹਦੇ ਇਨਵੈਸਟਰਸ ਦੇ ਨਾਲ ਪਿਛਲੇ ਜਿਹੜਾ ਨਿਕਲਿਆ ਬੁੱਧਵਾਰ ਉਹਦੇ ਸ਼ੇਅਰ ਕੀਤੀ। ਤੇ ਉਹਦੇ ਵਿੱਚ ਇਹ ਚੀਜ਼ ਕਹੀ ਵੀ ਆਪਾਂ ਤੇ ਆਲਰੇਡੀ ਟੈਸਟ ਕਰ ਰਹੇ ਹਾਂ ਸੈਲਫ ਡਰਾਈਵਿੰਗ ਟੈਕਸੀ ਸਰਵਿਸ ਬੇ ਏਰੀਆ ਦੇ ਵਿੱਚ, ਆਊਟਸਾਈਡ ਆਫ ਸੈਨ ਫਰਾਂਸਿਸਕੋ ਤੋਂ ਬਿਨਾਂ, ਹੈ ਨਾ। ਸੋ ਉਹਦੀ ਹੋਰ ਨਾ ਡੀਟੇਲ ਜਿਹੜੇ ਸੈਨ ਫਰਾਂਸਿਸਕੋ ਕ੍ਰੋਨਿਕਲ ਆ ਨਿਊਜ਼ਪੇਪਰ, ਉਹਨਾਂ ਉਹਦੀ ਹੋਰ ਥੋੜੀ ਜਿਹੀ ਡੀਟੇਲ ਜਿਹੜੀ ਉਹ ਸਰਚ ਕੀਤੀ, ਹੈ ਨਾ। ਸਭ ਤੋਂ ਪਹਿਲਾਂ ਤਾਂ ਉਹਨਾਂ ਇਹ ਵੇਖਿਆ ਕਿ ਜਿਹੜੇ ਬੇ ਏਰੀਆ ਦੇ ਵਿੱਚ, ਕਿਉਂਕਿ ਲਾਇਸੈਂਸ ਤਾਂ ਹੈ ਨਹੀਂ ਅਜੇ ਤੱਕ ਕਿਸੇ ਕੋਲ, ਨਵੀਂ ਜਾਣਕਾਰੀ ਸੀ। ਸੋ ਜੋ ਉਹਨਾਂ ਨੂੰ ਹੋਰ ਜਾਣਕਾਰੀ ਉਹਨੇ ਇਕੱਤਰ ਕੀਤੀ ਉਹਦੇ ਵਿੱਚ ਕਿ ਜਿਹੜੀ ਟੈਸਲਾ ਦਾ, ਕਿਉਂਕਿ ਉਹਨਾਂ ਅਨਾਉਂਸ ਕੀਤਾ ਕਿ ਸੈਲਫ ਡਰਾਈਵਿੰਗ ਅਸੀਂ ਕੈਬ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਸਟੀਅਰਿੰਗ ਵੀਲ ਵਗੈਰਾ ਕੁਛ ਵੀ ਨਹੀਂ ਹੋਏਗਾ, ਹੈ ਨਾ। ਤੇ ਉਹਦੇ ਵਿੱਚ ਉਹਨਾਂ ਇਹ ਕਿਹਾ ਕਿ ਆਪਾਂ ਜਿਹੜੇ ਸਾਡੇ EMPLOYEES ਆ ਉਹਨਾਂ ਨੂੰ ਅਸੀਂ ਸੈਲਫ ਡਰਾਈਵਿੰਗ ਟੈਕਸੀ ਦੇ ਵਿੱਚ ਲੈ ਕੇ ਜਾ ਰਹੇ ਹਾਂ, ਹੈ ਨਾ। ਪਰ ਉਹਦੇ ਵਿੱਚ ਕੀ ਹੈ ਕਿ ਇੱਕ ਜਿਹੜਾ ਡਰਾਈਵਰ ਆ ਉਹ ਆਲਰੇਡੀ ਬੈਠਾ ਹੋਏਗਾ ਉਹਦੇ ਵਿੱਚ, ਹੈ ਨਾ, ਉਹ ਡਰਾਈਵ ਜਿਹੜੀ ਉਹ ਸੈਲਫ ਕਰ ਰਹੀ ਹੈ। ਸੋ ਇਹ ਦੋ ਚੀਜ਼ਾਂ ਦੇ ਨਾਲ ਰਾਜਕਰ ਉਹਨਾਂ ਕੀ ਕੀਤਾ ਕਿ ਇੱਕ ਨੰਬਰ ਤੇ ਇਹ ਹੈ ਕਿ ਓਪਨ ਟੂ ਪਬਲਿਕ ਨਹੀਂ ਹੈ ਕਿ ਸਿਰਫ ਟੈਸਲਾ ਦੇ EMPLOYEES ਜਾ ਰਹੇ ਆ, ਸੋ ਲਈ ਉਹਨਾਂ ਨੂੰ ਪਬਲਿਕ ਪਰਮਿਟ ਵੀ ਨਹੀਂ ਚਾਹੀਦਾ। ਨੰਬਰ 2 ਦੇ ਉੱਤੇ ਇਹ ਹੈ ਕਿ ਭਾਵੇਂ ਕਿ ਉਹ ਡਰਾਈਵਿੰਗ ਜਿਹੜੀ ਉਹ ਸੈਲਫ ਕਰ ਰਹੀ ਹੈ ਪਰ ਫਿਰ ਵੀ ਬਿਹਾਈਂਡ ਦਾ ਵੀਲ ਬੰਦਾ ਬੈਠਾ। ਸੋ ਇਹਨੂੰ ਆਪਾਂ ਇਦਾਂ ਦੇਖ ਸਕਦੇ ਹਾਂ ਕਿ ਉਹਨਾਂ ਨੇ ਇਸ ਤਰ੍ਹਾਂ ਤਰੀਕੇ ਨਾਲ ਸਾਰਾ ਡੇਟਾ ਇਕੱਠਾ ਕਰਨਾ, ਡੇਟਾ ਇਕੱਠਾ ਕਰਕੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਕੋ ਜਾਣਗੇ, ਹੈ ਨਾ। ਤੇ ਉਹਨਾਂ ਨੂੰ ਕਹਿਣਗੇ ਵੀ ਆਹ ਦੇਖੋ ਜੀ ਸਾਡੇ ਕੋਲ ਡੇਟਾ ਹੈਗਾ, ਤੇ ਉਹਦੇ ਨਾਲ ਇਹ ਹੈ ਕਿ ਉਹਦੇ ਨਾਲ ਉਹਨਾਂ ਦਾ ਲਈ ਸੌਖਾ ਹੋ ਜਾਊਗਾ ਇਹਦਾ ਲਾਇਸੈਂਸ ਲੈਣਾ। ਆਲਰੇਡੀ ਬੇ ਏਰੀਆ ਦੇ ਵਿੱਚ ਵੇਖੋ ਚੱਲ ਰਹੀ ਆ, ਇੰਨੇ ਮਾਈਲਸ ਆਪਾਂ, ਹੈ ਨਾ, ਇੰਨੇ ਹੰਡਰਡਸ ਆਫ ਥਾਊਜ਼ੈਂਡਸ ਆਫ ਮਿਲੀਅਨਸ ਆਫ ਮਾਈਲ ਆਪਾਂ ਆਲਰੇਡੀ ਇੱਥੇ ਚਲਾ ਲਏ ਆ ਕਲੈਕਟਿਵਲੀ, ਤੇ ਇਹਦੇ ਵਿੱਚ ਕੋਈ ਸਮੱਸਿਆ ਨਹੀਂ, ਹੁਣ ਸਾਨੂੰ ਲਾਇਸੈਂਸ ਦੇ ਦਿਓ। ਸੋ ਬੜਾ ਕਨਵਿੰਸਿੰਗ ਜੀ ਚੀਜ਼ ਹੋ ਜਾਂਦੀ ਆ। ਸੋ ਇਹ ਗੱਲਬਾਤ ਸਾਡਾ ਕਰਨ ਦਾ ਮਤਲਬ ਰਾਜਕਰ ਇਹਦੇ ਚ ਇਹ ਹੈ ਕਿ ਸਾਡੇ ਬਹੁਤ ਭਾਈਚਾਰੇ ਦੇ ਲੋਕ ਜਿਹੜੇ ਅੱਜ ਉਬਰ ਚਲਾਉਂਦੇ ਆ, ਲਿਫਟ, ਹੈ ਨਾ, ਇੱਦਾਂ ਦੀ ਰਾਈਡ ਹੇਲਿੰਗ ਸਰਵਿਸਿਜ਼ ਜਿਹੜੀ ਉਹਦੇ ਵਿੱਚ ਡਰਾਈਵਿੰਗ ਕਰਦੇ ਆ। ਸੋ ਆਪਾਂ ਤਕਰੀਬਨ 2 ਸਾਲ ਤੋਂ ਇਹ ਚੀਜ਼ ਦੇ ਉੱਤੇ ਜ਼ੋਰ ਫੜਿਆ ਹੋਇਆ ਵੀ ਹੁਣ ਤਾਂ ਸਾਨੂੰ ਪਤਾ ਹੀ ਆ, ਸਾਡੇ ਸਾਹਮਣੇ ਆ ਰਹੀ, ਤੇ ਹੁਣ ਆਪਾਂ ਇਹਨੂੰ ਆਪਣੇ ਅੱਖਾਂ ਦੇ ਨਾਲ ਸਾਹਮਣੇ ਦੇਖ ਰਹੇ ਹਾਂ ਸੈਨ ਫਰਾਂਸਿਸਕੋ ਵਿੱਚ, ਹੈ ਨਾ, ਦੇਖੀ, ਤੇ ਉਹਦੇ ਤੋਂ ਬਾਅਦ ਹੁਣ ਅਸੀਂ ਰੈਸਟ ਆਫ ਦਾ ਬੇ ਏਰੀਆ ਵਿੱਚ ਇਹਨੂੰ ਦੇਖ ਰਹੇ ਹਾਂ। ਤੇ ਸੋ ਇਹਦੇ ਵਿੱਚ ਇਹ ਹੈ ਕਿ ਭਾਈ ਜਿਹੜੇ ਵੀ ਹੈਗੇ ਆ ਲੋਕ ਇਸ ਬਿਜ਼ਨਸ ਦੇ ਵਿੱਚ, ਉਹਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਕਿ ਫਿਊਚਰ ਸਾਡੇ ਲਈ ਕੀ ਆ ਰਿਹਾ ਵਾ, ਹੈ ਨਾ। ਸੋ ਉਹਦੇ ਵਿੱਚ ਵੀ ਜਿਹੜੀ ਆ ਹੈ ਨਾ DMV ਇਸ਼ੂ, ਜਿਹੜੇ DMV ਆ, ਤੇ ਉਹਦੇ ਵਿੱਚ ਵਾਸਤੇ ਤੁਹਾਨੂੰ ਪਰਮਿਟ ਲੈਣ ਦੀ ਲੋੜ ਨਹੀਂ, ਐਜ਼ ਲੌਂਗ ਐਜ਼ ਜਿਹੜਾ ਪੈਸੇਂਜਰਸ ਆ ਉਹਦੇ ਬਿਹਾਈਂਡ ਦਾ ਵੀਲ ਬੰਦਾ ਬੈਠਾ ਤੇ ਉਹ ਪਬਲਿਕ ਦੇ ਲਈ ਓਪਨ ਨਹੀਂ ਹੈਗੇ।
ਹੈ ਨਾ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਸੈਲਫ ਡਰਾਈਵਿੰਗ ਕਾਰਸ ਆਰ ਕਮਿੰਗ ਸੂਨ, ਵੈਰੀ ਸੂਨ। ਨਹੀਂ, ਉਹ ਤਾਂ ਦੇ ਆਰ ਹੇਅਰ ਆਲਰੇਡੀ। ਆਪਾਂ ਕਿੰਨੇ ਆਪਣੇ ਲੋਕਾਂ ਦੀਆਂ ਖੁਦ ਵੀਡੀਓ ਦੇਖਦੇ ਹਾਂ ਜਦੋਂ ਉਹਦੇ ਵਿੱਚ ਰਾਈਡ ਕਰਦੇ ਹਾਂਜੀ ਵਲੌਗ ਹਾਂਜੀ, ਬਣਾਉਂਦੇ ਆ ਵੀ ਉਹ ਚੀਜ਼ ਰਾਈਟ। ਹੈਗੀ ਆ। ਟੈਕਸੀਜ਼ ਹੁੰਦੀਆਂ ਸੀ ਹਰਵਿੰਦਰ, ਊਬਰ ਲਿਫਟ ਆਈ, ਬਿਜ਼ਨਸ ਦੇ ਉੱਤੇ ਕਿੰਨਾ ਜ਼ਿਆਦਾ ਅਸਰ ਪਿਆ। ਬਹੁਤ ਸਾਰੇ ਬਿਲਕੁਲ ਲੋਕਾਂ ਨੂੰ ਆਪਣੇ ਕਾਰੋਬਾਰ ਬਦਲਣੇ ਪਏ, ਕਾਰੋਬਾਰਾਂ 'ਚ ਘਾਟੇ ਖਾਣੇ ਪਏ, ਕਈ ਕੁਛ ਜਿਹੜਾ ਉਹ ਆਪਾਂ ਉੱਥੇ ਦੇਖਿਆ। ਹੁਣ ਉਹਦਾ ਅਗਲਾ ਪੜਾਅ ਜਿਹੜਾ ਆਟੋਨੋਮਸ ਜਿਹੜੀਆਂ ਗੱਡੀਆਂ ਆ ਉਹ ਨੇ, ਅਤੇ ਉਹਦੇ ਵਿੱਚ ਜੇ ਊਬਰ ਦੇ ਲਈ ਵੀ ਕੰਮ ਕਰਦੇ ਆ, ਉਹ ਕਰਦੇ ਆ, ਉਹ ਵੀ ਖਤਮ ਜਿਹੜਾ ਇਸ ਚੀਜ਼ ਦੇ ਵਿੱਚ ਹਾਂਜੀ, ਕਿਉਂਕਿ ਹੁੰਦਾ ਜਾ ਉਬਰ ਰਾਜਕਰਨ ਜਿਹੜੀ ਤੁਸੀਂ ਗੱਲ ਕੀ ਆ ਮਾਰਕੀਟ ਹੈ ਨਾ, ਉਬਰ ਹੀ ਨੰਬਰ 1 ਕਸਟਮਰ ਇਹਦਾ ਬਣਦਾ ਟੈਸਲਾ ਦਾ। ਟੈਸਲਾ ਦਾ। ਸੋ ਉਹ ਜੀ ਚੀਜ਼ ਆਪਾਂ ਪਿਛਲੇ ਗੱਲਬਾਤ ਵਿੱਚ ਵੀ ਸ਼ੇਅਰ ਕੀਤੀ ਹੈ, ਜੋ ਰਿਪੋਰਟਸ ਆਈਆਂ ਹਨ, ਡੀਟੇਲ ਸਟਿਲ ਫਿਊਚਰਸ ਕੀ ਹੋ, ਪਰ ਜੋ ਰਿਪੋਰਟਸ ਆਈਆਂ ਵੀ ਉਬਰ ਦੇ, ਕਿਉਂਕਿ ਸਟਾਕ ਬਹੁਤ ਵਧੇ ਸੀ, ਵੀ ਦੇ ਆਰ ਸੈਟ ਟੂ, ਭਾਵੇਂ ਟੈਸਲਾ ਦੇ ਸਟਾਕ ਡਿੱਗ ਪਏ, ਉਬਰ ਦੇ ਸਟਾਕ ਵਧ ਕੇ ਦੇ ਆਰ ਸੈਟ ਟੂ ਗੈਟ ਬੈਨੀਫਿਟ। ਸੋ ਉਹਦੇ ਵਿੱਚ ਰਾਜ ਕਰਨਾ ਪਏ, ਇਹਦੇ ਵਿੱਚ ਇਹ ਜਿਹੜੀ ਆਪਾਂ ਨਾ, ਜਿਹੜੀ ਤੁਸੀਂ ਹੁਣੇ ਗੱਲ ਕਹੀ, ਮੈਨੂੰ ਥੋੜਾ ਜਿਹਾ ਹੋਰ ਵਧਾਵਾਂ ਕਿ ਜ਼ਰੂਰ। ਨੌਲੇਜ ਇਜ਼ ਅ ਕਿੰਗ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ। ਸੋ ਉਹਦੇ ਵਿੱਚ ਇਹ ਸੀ ਕਿ ਟੈਕਸੀ ਦੇ ਵਿੱਚ ਜਿਹੜੇ ਲੋਕ ਟੈਕਸ ਹੈਵੀ ਹੈਗੇ ਸੀ, ਉਹਨਾਂ ਇਹ ਦੇਖ ਲਿਆ ਸੀ ਕਿ ਟੈਕਸੀ ਦਾ ਫਿਊਚਰ ਨਹੀਂ ਆ, ਹਨਾ। ਜਦੋਂ ਉਬਰ ਲਿਫਟ ਆਈ ਉਦੋਂ ਏਦਾਂ ਇੰਟਰਨੈਟ ਹੁੰਦਾ ਸੀ, ਪਰ ਆਪਣੇ ਲੋਕਾਂ ਉਹਨੇ ਨਹੀਂ ਹੈਗੇ ਸੀ। ਸੋ ਉਹਨਾਂ ਕੀ ਕੀਤਾ, ਆਪਣੇ ਜਿਹੜੇ ਟੈਕਸੀਜ਼ ਆ ਉਹਨਾਂ ਨੂੰ ਡੰਪ ਕਰ ਦਿੱਤਾ, ਨੋਇੰਗ ਕਿ ਫਿਊਚਰ ਕੀ ਆ ਰਿਹਾ। ਤੇ ਜਿਹੜੇ ਲੋਕਾਂ ਨੂੰ ਨਹੀਂ ਸੀ ਪਤਾ, ਉਹਨਾਂ ਬਾਏ ਕਰ ਲਈਆਂ, ਉਹਨਾਂ ਨੇ ਲੈ ਲਏ, ਮੈਡਾਲੀਅਨ ਲੈ ਲਏ ਉਦੋਂ। ਸੋ ਉਹ ਨੌਲੇਜ ਇਜ਼ ਅ ਕਿੰਗ। ਇਹੀ ਸਾਡਾ ਏਰੀਆ ਤੇ ਗੱਲਬਾਤ ਕਰਨ ਦਾ ਮਕਸਦ ਆ। ਕਈ ਵਾਰ ਹੈ ਨਾ, ਆਪਾਂ ਕਮੈਂਟ ਵੀ ਪੜ੍ਹਦੇ, ਸਭ ਕੁਝ ਕਹਿੰਦੇ ਵੀ ਸਾਨੂੰ ਡਰਾਉਂਦੇ ਆ, ਠੀਕ ਆ ਭਾਈ, ਪਰ ਸਾਡੀ ਜ਼ਿੰਮੇਵਾਰੀ ਜੋ ਬਣਦੀ ਆਪਾਂ ਉਹ ਨਿਭਾਈ ਜਾਂਦੇ ਆ। ਵੀ ਨੌਲੇਜ ਅੱਜ ਦੇ ਸਮੇਂ 'ਚ ਹੈ ਨਾ, ਗਿਆਨ ਪ੍ਰਬੰਧ ਜਿਹੜਾ ਜਿੱਦਾਂ ਦਾ ਹੈਗਾ, ਉਹਦੇ ਵਿੱਚ ਨੌਲੇਜ ਇਜ਼ ਅ ਕਿੰਗ। ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਜਦ ਤੱਕ ਤੁਸੀਂ ਇਨਫੋਰਮਡ ਡਿਸੀਜਨ ਬਣਾ ਸਕੋ। ਕਰਨਾ ਕੀ ਕਰਨਾ, ਉਹ ਚਲੋ ਬੰਦੇ ਦੀ ਆਪਣੀ ਨਿੱਜੀ ਉਹਦੇ 'ਚ ਰਾਏ ਹੁੰਦੀ ਆ। ਉਹਦੀ ਆਪਣੀ ਸੋ ਰਾਏ ਆ, ਆਪਾਂ ਇਹ ਦੱਸ ਸਕਦੇ ਫਿਊਚਰ ਕੀ ਆ, ਹੈ ਨਾ, ਕੀ ਆ ਰਿਹਾ। ਬਿਲਕੁਲ। ਸੋ ਇਹ ਨਹੀਂ ਆ ਵੀ ਸਭ ਕੁਝ ਖਤਮ ਹੋ ਜਾਣਾ, ਸਭ ਕੁਝ ਬਦਲ ਜਾਣਾ, ਬਹੁਤ ਕੁਝ ਚੇਂਜ ਹੋਣਾ, ਬਹੁਤ ਚੀਜ਼ਾਂ ਬਦਲਣੀਆਂ। ਤੁਸੀਂ ਉਹਦੇ ਲਈ ਕਿੱਦਾਂ ਰੈਡੀ ਆ, ਉਹ ਜਿਹੜਾ ਮੇਨ ਮਕਸਦ ਹੁੰਦਾ। ਕਈ ਵਾਰੀ ਜਾਂਦੇ, ਤੁਸੀਂ ਕਹਿੰਦੇ ਭਾਜੀ ਅਜੇ ਤਾਂ 10 ਸਾਲਾਂ ਨੂੰ ਆਉਣੀ ਹੁੰਦੀ ਚੀਜ਼, ਤੁਸੀਂ ਪਹਿਲਾਂ ਹੀ ਦੱਸੀ ਜਾਂਦੇ ਆ। ਤੁਸੀਂ ਇਹ ਨਜ਼ਰ ਮਾਰ ਕੇ ਦੇਖੋ, ਜਦੋਂ ਤੁਸੀਂ ਅਮਰੀਕਾ 'ਚ ਲੈਂਡ ਹੋਏ ਸੀ ਤੇ ਅੱਜ ਆਇਆ ਨੂੰ ਕਿੰਨੇ ਸਾਲ ਹੋ ਗਏ, ਟਾਈਮ ਦਾ ਪਤਾ ਨਹੀਂ ਲੱਗਦਾ। ਤੁਸੀਂ ਕਹਿੰਦੇ ਯਾਰ ਅੱਛਾ ਇੰਨਾ ਚਿਰ ਹੋ ਗਿਆ, ਮੈਨੂੰ ਤਾਂ ਇਹ ਲੱਗਦਾ ਜੀ ਕੱਲ੍ਹ ਪਰਸੋਂ ਜਹਾਜ਼ ਤੋਂ ਉਤਰੇ ਸੀਗੇ। ਸੋ ਸਮਾਂ ਬਹੁਤ ਬਲਵਾਨ ਆ, ਬਹੁਤ ਤੇਜ਼ੀ ਦੇ ਨਾਲ ਹੱਥੋਂ ਕਿਰ ਜਾਂਦਾ ਰੇਤਾ ਵਾਂਗੂ। ਸੋ 10 ਸਾਲ ਕਦੋਂ ਨਿਕਲ ਜਾਣੇ ਆ, ਇਹ ਕਿਸੇ ਨੂੰ ਪਤਾ ਨਹੀਂ ਲੱਗਣਾ। ਆ ਕੋਵਿਡ ਹੋਇਆਂ ਨੂੰ 4 ਸਾਲ ਹੋ ਗਏ, 4 ਸਾਲ। ਸੋ ਯੂ ਆਲਮੋਸਟ ਨੈਵਰ ਨੋ, 5ਵਾਂ ਸਾਲ ਚੱਲਦਾ ਹੈ ਨਾ, ਵੀ ਸੋ ਪਤਾ ਨਹੀਂ ਲੱਗਦਾ, ਸਮਾਂ ਬਹੁਤ ਜਲਦੀ ਜਿਹੜਾ ਉਹ ਨਿਕਲ ਜਾਂਦਾ ਆ। ਸੋ ਤੇਜ਼ੀ ਦੇ ਨਾਲ ਬਦਲਾਵ ਆਪਾਂ ਦੇਖ ਰਹੇ ਹਾਂ। ਰੋਬੋ ਟੈਕਸੀਜ਼, ਰੋਬੋ ਵੈਨਸ, ਵੀਕ, 1.5 ਵੀਕ ਪਹਿਲਾਂ, 2 ਵੀਕ ਪਹਿਲਾਂ ਇਲੋਨ ਮਸਕ ਨੇ ਲਾਂਚ ਜਿਹੜੀਆਂ ਉਹ ਕੀਤੀਆਂ ਆ। ਜਿੱਦਾਂ ਤੁਸੀਂ ਸ਼ੁਰੂਆਤ ਵੀ ਦੱਸਿਆ, ਜੇ ਚਾਹੇ ਬੰਦਾ ਹੀ ਚਲਾ ਰਿਹਾ ਸੀ, ਉਹਨੂੰ ਪਿੱਛੇ ਇਵੈਂਚੁਅਲੀ ਜਿਹੜੀਆਂ ਇਹ ਆਪ ਚੱਲਣੀਆਂ ਸ਼ੁਰੂ ਹੋਣੀਆਂ। ਜਿੰਨੇ ਜ਼ਿਆਦਾ ਮਾਈਲਸ ਆ, ਜਿੰਨੀ ਜ਼ਿਆਦਾ ਟੈਸਟਿੰਗ ਆ, ਉਹਨਾਂ ਜ਼ਿਆਦਾ ਉਹਨਾਂ ਨੂੰ ਲੱਗੂਗਾ ਵੀ ਉਹਨਾਂ ਦਾ ਸੌਫਟਵੇਅਰ ਕੇਪੇਬਲ ਹੈਗਾ ਆ। ਅਗਲੀ ਹੁਣ ਬਿਲਕੁਲ। ਆਪਾਂ ਐਲਫਾਬੈਟ ਦੀ ਜਿਹੜੀ ਵੇਮੋ ਦੀ, ਜਿਸ ਦੀ ਤੁਸੀਂ ਜ਼ਿਕਰ ਕੀਤਾ ਸੀ ਪਹਿਲਾਂ ਵੀ, ਉਹਦੀ ਗੱਲ ਕਰ ਦਿੰਦੇ ਆ। ਆਟੋਨਮਸ ਜਿਹੜੀ ਰਾਈਡ ਹੇਲਿੰਗ ਸਰਵਿਸ ਹੈਗੀ ਆ, $5.6 ਬਿਲੀਅਨ ਦੀ ਜਿਹੜੀ ਫੰਡਿੰਗ ਆ, ਉਹ ਉਹਨਾਂ ਨੇ ਕਲੋਜ਼ ਕੀਤੀ ਆ। ਇਸ ਨੂੰ ਹੋਰ ਜ਼ਿਆਦਾ ਆਟੋਨਮਸ ਨੂੰ, ਆਪਣੇ ਆਪ ਚੱਲਣ ਵਾਲੀਆਂ ਜਿਹੜੀਆਂ ਗੱਡੀਆਂ ਆ, ਉਸ ਨੂੰ ਜਿਹੜਾ ਉਹ ਵਧਾਉਣ ਦੇ ਲਈ ਇਹ ਇੱਕ ਵੱਡਾ ਅਮਾਊਂਟ ਆ। ਹਾਂਜੀ ਰਾਜਕਰਨ, ਜਿੱਦਾਂ ਤੁਸੀਂ ਕਹਿੰਦੇ ਹੁੰਦੇ ਹੋ ਹਰ ਵਾਰੀ, ਉਹੀ ਗੱਲ ਨੂੰ ਮੈਂ ਤੁਹਾਡੀ ਗੱਲ ਨੂੰ ਰਿਪੀਟ ਕਰਨ ਲੱਗਾ ਕਿ ਜੇ ਤੁਸੀਂ ਟ੍ਰੈਂਡ ਨੂੰ ਦੇਖਣਾ ਹੈ ਤਾਂ ਫੋਲੋ ਦ ਮਨੀ। ਸਹੀ ਗੱਲ। ਸੋ ਹੁਣ ਦੇਖੋ, 1.5-2 ਹਫ਼ਤੇ ਪਹਿਲਾਂ ਇਹਨੇ ਟੈਸਲਾ ਦੀ ਜਿਹੜੀ ਕਾਲ ਆਈ, ਅਰਨਿੰਗ ਕਾਲ ਦੇ ਵਿੱਚ ਉਹਨਾਂ ਟੈਕਸੀਜ਼ ਰਿਲੀਜ਼ ਕੀਤੀ ਹੈ। ਤਾਂ ਆਫਕੋਰਸ ਜਿਹੜਾ ਕੰਪੈਟੀਟਰ ਆ, ਹੈ ਨਾ, ਜਦੋਂ ਮਾਰਕੀਟ ਨੂੰ ਉਹਨਾਂ ਸਾਰਿਆਂ ਨੇ ਦੇਖਣਾ ਹੁੰਦਾ ਕਿ ਮਾਰਕੀਟ ਨੂੰ ਅਸੀਂ ਕੈਪਚਰ ਕਰੀਏ, ਕੰਪੀਟੀਸ਼ਨ ਦੇ ਵਿੱਚ ਜਿਹੜੇ ਉਹਨਾਂ ਦੇ ਵੇਮੋ ਆ, ਜਿਹੜਾ ਟੈਸਲਾ ਦਾ ਕੰਪੀਟੀਟਰ ਆ, ਬ੍ਰਾਂਚ ਸੋ ਹੈਗੀ। ਉਹਨੇ ਵੀ ਤੇ ਆਫਕੋਰਸ ਕੁਛ ਨਾ ਕੁਛ ਹੱਥ ਪੈਰ ਮਾਰਨੇ ਆ ਨਾ ਆਪਣੀ ਟਾਈਮ ਟੂ ਮਾਰਕੀਟ ਨੂੰ ਕਰਨ ਦੇ ਵਾਸਤੇ, ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਛੇਤੀ ਟਾਈਮ ਮਾਰਕੀਟ ਦੇ ਵਿੱਚ ਆ ਕੇ ਜ਼ਿਆਦਾ ਮਾਰਕੀਟ ਨੂੰ ਕੈਪਚਰ ਕਰੀਏ। ਸੋ ਲੰਘੇ ਸ਼ੁੱਕਰਵਾਰ ਥੋੜੇ ਦਿਨ ਪਹਿਲਾਂ ਹੀ 25 ਤਰੀਕ ਨੂੰ, ਸੋ ਉਹਦੇ ਵਿੱਚ ਰਾਜਕਰਨ ਜਿਹੜੀ ਗੱਲਬਾਤ ਇਹ ਹੈ ਕਿ ਉਹਨਾਂ ਜਿਹੜਾ ਅਲਫਾਬੈਟ ਦਾ ਸੈਲਫ ਡਰਾਈਵਿੰਗ ਯੂਨਿਟ ਆ, ਜਿਹਨੂੰ ਵੇਮੋ ਆ ਗਿਆ, ਉਹਨਾਂ ਡੀਲ ਕਲੋਜ਼ ਕੀਤੀ ਹੈ $3.5 ਬਿਲੀਅਨ ਦੀ ਫੰਡਿੰਗ, ਹੈ ਨਾ। ਤੇ ਕਿ ਗੂਗਲ ਪੇਰੈਂਟ ਕੰਪਨੀ ਨੇ, ਅਲਫਾਬੈਟ ਨੇ ਉਹਨੂੰ ਕੀਤੀ ਆ, ਤੇ ਤਾਂ ਕਿ ਉਹ ਆਪਣੇ ਜਿਹੜਾ ਆਟੋਨੋਮਸ ਰਾਈਡ ਹੇਲਿੰਗ ਸਰਵਿਸ ਆ, ਜਿਹੜੀ ਕਿ ਸਵੈ ਚਾਲਿਤ ਗੱਡੀਆਂ ਜਿਹੜੀ ਆ, ਉਹਨੂੰ ਐਕਸਪੈਂਡ ਕਰ ਸਕੇ। ਸੋ ਜਿੱਦਾਂ ਹੁਣ ਆਪਾਂ ਟੈਸਲਾ ਦੀ ਹੁਣੇ ਗੱਲ ਕਰ ਹਟੇ, ਹੁਣ ਵੇਮੋ ਦੀ ਗੱਲ ਕਰਦੇ ਪਏ ਆ,
ਸੋ ਉਹਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਰ ਆ, ਉਹਨਾਂ ਨੂੰ ਇਹ ਫਿਊਚਰ ਦੇਖ ਰਹੇ ਆ। ਸੋ ਉਹਦੇ 'ਚ ਰਿਟਰਨ ਟੂ ਇਨਵੈਸਟਮੈਂਟ ਉਹਨਾਂ ਨੂੰ ਬਹੁਤ ਵਧੀਆ ਲੱਗਦਾ। ਸੋ ਉਹਦੇ ਵਿੱਚ ਨਾ ਕਿ ਜਿਹੜੀ ਇਨਵੈਸਟਮੈਂਟ ਸੀ ਇਹਦੇ ਵਿੱਚ ਕਾਫੀ ਜ਼ਿਆਦਾ ਵੱਡੇ ਨਾਮ ਹਨਾ, ਜਿੱਦਾਂ ਫਿਡੈਲਿਟੀ ਦਾ ਕਾਫੀ ਜੋ ਲੋਕਾਂ ਨੇ ਸੁਣਿਆ ਹੋਊਗਾ, ਪੈਰੀ ਕ੍ਰੀਕ, ਸਿਲਵਰ ਲੇਕ, ਟਾਈਗਰ ਗਲੋਬਲ, ਟੀਰੋ ਪ੍ਰਾਈਸ ਹੈ ਨਾ, ਫਿਡੈਲਿਟੀ, ਟੀਰੋ ਪ੍ਰਾਈਸ, ਸਾਨੂੰ ਪਤਾ ਜਿਹੜੇ ਰਿਟਾਇਰਮੈਂਟ ਫੰਡਸ ਵਗੈਰਾ ਉਹਨਾਂ ਨੂੰ ਮੈਨੇਜ ਕਰਦੇ ਆ ਹਨਾ। ਸੋ ਇਹ ਸਾਰੇ ਜਾਣਿਆਂ ਨੇ ਉਹਦੇ ਚ ਪਾਰਟਿਸਿਪੇਟ ਕੀਤਾ ਤੇ ਉਹ ਕਹਿੰਦੇ ਆ ਵੀ ਆਪਾਂ ਹੁਣ ਤੱਕ ਕੰਟੀਨਿਊ ਕਰਦੇ ਪਏ ਆਪਾਂ ਸੈਨ ਫਰਾਂਸਿਸਕੋ ਦੀ ਹਨਾ ਬੇਰੀ ਦੀ ਕਿਉਂਕਿ ਗੱਲ ਹੋਈ ਸੀ, ਉਹਦੇ ਨਾਲ ਜਿਹੜੀ ਵੇਮੋ ਆ ਉਹ ਕੱਲੀ ਸੈਨ ਫਰਾਂਸਿਸਕੋ ਵਿੱਚ ਹੀ ਨਹੀਂ ਹੈ। ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਸੈਨ ਫਰਾਂਸਿਸਕੋ, ਫੀਨਿਕਸ, ਲਾਸ ਐਂਜਲਸ ਤੇ ਆਸਟਨ ਤੇ ਐਟਲਾਂਟਾ ਵਿੱਚ ਜਿਹੜੀ ਉਹ ਚੱਲ ਰਹੀ ਹੈ। ਠੀਕ ਹੈ, ਠੀਕ ਹੈ। ਤੇ ਜਿਹੜੀ ਐਟਲਾਂਟਾ ਵਿੱਚ ਉਹ ਕੋਲੈਬੋਰੇਸ਼ਨ ਦੇ ਨਾਲ ਚੱਲ ਰਹੀ ਹੈ ਉਬਰ ਦੇ। ਸੋ ਪਰ ਇਹ ਆ ਵੀ ਇਹ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਜਿਹੜਾ ਵਾ ਇਹਦੇ ਵਿੱਚ ਇੰਟਰਸਟਡ ਹੈ ਨਾ ਕਿੰਨਾ ਜ਼ਿਆਦਾ ਵਾ। ਤੇ ਮਿਲੀ ਜਦੋਂ ਮੈਂ ਪਹਿਲਾਂ ਦੱਸਿਆ ਕਿ ਮਿਲੀਅਨਸ ਆਫ ਮਾਈਲਸ ਜਿਹੜੇ ਆ ਉਹ ਵੇਮੋ ਜਿਹੜੇ ਕਰ ਚੁੱਕੀ ਆ। ਤੇ ਹੁਣ ਗੱਲ ਤਾਂ ਫਿਰ ਉੱਥੇ ਮੁੱਕਦੀ ਆਉਂਦੀ ਆ ਵੀ ਇਹ ਟੈਕਨੋਲੋਜੀ ਜਿਹੜੀ ਆ ਉਹ ਆ ਰਹੀ ਆ, ਜਸਟ ਮੈਟਰ ਆਫ ਟਾਈਮ। ਆਪਾਂ ਅੱਖਾਂ ਦੇ ਸਾਹਮਣੇ ਇਹਨੂੰ ਦੇਖਾਂਗੇ। ਜੀ, ਇਹਦੇ ਵਿੱਚ ਆਟੋਨੋਮਸ ਦੇ ਵਿੱਚ ਤਾਂ ਮਸ਼ੀਨ ਲਰਨਿੰਗ ਤੇ ਉਹ ਸਾਰਾ ਕੁਝ ਪਹਿਲਾਂ ਹੀ ਸੀ। AI ਦੇ ਆਉਣ ਦੇ ਨਾਲ ਸ਼ਾਇਦ ਇਹਨਾਂ ਕੰਪਨੀਜ਼ ਨੂੰ ਹੋਰ ਵੀ ਜ਼ਿਆਦਾ ਇਸ ਦੇ ਵਿੱਚ ਫਾਇਦਾ ਬੈਨੀਫਿਟ ਜਿਹੜਾ ਉਹ ਹੋਵੇਗਾ ਵੀ ਉਹ ਕੀ ਕੁਛ ਜਿਹੜਾ ਹੋਰ ਇਸ ਦੇ ਵਿੱਚ ਐਡ ਕਹਿ ਲਓ ਵੀ ਉਹ ਕਰ ਸਕਦੇ ਹੈਗੇ ਆ। AI ਦੇ ਵੱਲ ਨੂੰ ਥੋੜਾ ਜਿਹਾ ਰੁਕ ਕਰਦੇ ਆ। AI ਦੀਆਂ ਕੰਪਨੀਆਂ ਦੀ ਵੀ ਆਪਾਂ ਗੱਲ ਕਰੀਏ। ਐਨਵੀਡੀਆ ਕਹਿੰਦੇ ਵੀ ਐਪਲ ਨੂੰ ਓਵਰਟੇਕ ਕਰ ਗਈ ਆ, ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਜਿਹੜੀ ਉਹ ਬਣ ਗਈ ਆ। ਐਪਲ ਨੇ ਲਾਂਚ ਤਾਂ ਕੀਤਾ ਸੀ ਆਪਣਾ ਐਪਲ ਇੰਟੈਲੀਜੈਂਸ, ਪਰ ਐਨਵੀਡੀਆ ਕਹਿ ਸਕਦੇ ਆ ਵੀ ਆਪਣੇ ਗ੍ਰਾਫਿਕ ਕਾਰਡਸ ਚਿਪ ਦੇ ਕਰਕੇ ਨਿਕਲ ਗਈ, ਮਾਰ ਗਈ ਛਾਲ। ਹਾਂਜੀ, ਮਾਰ ਗਏ ਜੀ, ਬਿਲਕੁਲ। ਹੁਣ AI ਕਹਿੰਦੇ ਨੇ ਇਜ਼ ਅ ਟਾਕ ਆਫ ਟਾਊਨ, ਤੇ AI ਟਾਕ ਆਫ ਟਾਊਨ, ਸਾਰੇ ਜਣੇ AI ਦੇ ਵਿੱਚ ਇਨਵੈਸਟ ਕਰਦੇ ਪਏ ਆ। AI ਦਾ ਜਦੋਂ ਗੱਲ ਕਰਦੇ ਆ ਤੇ ਐਨਵੀਡੀਆ ਦਾ ਨਾਮ ਜਿਹੜਾ ਨੰਬਰ 1 ਦੇ ਉੱਤੇ ਆਉਂਦਾ ਆਟੋਮੈਟਿਕਲੀ ਆਉਣਾ। ਆਪਾਂ ਆਪਣੇ ਇਸੇ ਟਾਕ ਸ਼ੋਅ ਵਿੱਚ ਤਕਰੀਬਨ 1.5-2 ਸਾਲ ਪਹਿਲਾਂ ਹੀ ਆਪਾਂ ਗੱਲ ਕਰਦੇ ਸੀ ਐਪਲ ਨੰਬਰ 1 ਬਣ ਗਿਆ ਹਨ। ਹੁਣ ਐਪਲ ਨੂੰ ਜਿਹੜਾ ਓਵਰ ਪਾਵਰ ਕਰ ਲਿਆ ਐਨਵੀਡੀਆ ਨੇ। ਸੋ ਆ ਜਿਹੜਾ ਨਿਕਲਿਆ ਸ਼ੁੱਕਰਵਾਰ ਆ, ਇਹਦੇ ਵਿੱਚ ਜਿਹੜੀ ਐਨਵੀਡੀਆ ਦੀ ਸਟਾਕ ਮਾਰਕੀਟ ਵੈਲਿਊ ਆ ਉਹ 3.53 ਟ੍ਰਿਲੀਅਨ ਦੇ ਕਰੀਬ ਪਹੁੰਚ ਗਿਆ ਹੈ ਨਾ। ਤੇ ਜਿਹੜੀ ਜਦ ਕਿ ਐਪਲ ਦੀ 3.52 ਟ੍ਰਿਲੀਅਨ ਰਹਿ ਗਈ ਸੀ ਹੈ ਨਾ। ਸੋ ਐਪਲ ਦੇ ਵਿੱਚ ਤੁਸੀਂ ਗੱਲ ਕੀਤੀ, ਜਿਹੜਾ ਉਹਨਾਂ ਲੇਟੈਸਟ 16 ਐਪਲ ਰਿਲੀਜ਼ ਕੀਤਾ, ਉਹ ਮੈਂ ਦੱਸ ਦੇਵਾਂ ਕਿ ਉਹਦੇ 10 ਮਿਲੀਅਨ ਜਿਹੜੇ ਫੋਨਸ ਆ ਉਹਨਾਂ ਦੀ ਪ੍ਰੋਡਕਸ਼ਨ ਮਾਰਕੀਟ ਦੇ ਵਿੱਚ ਕੁਝ ਗੱਲਾਂ ਬਾਤਾਂ ਚੱਲ ਰਹੀਆਂ ਕਿ 10 ਮਿਲੀਅਨ ਫੋਨ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਉਹਨੂੰ ਹੋਲਡ ਬੈਕ ਕੀਤਾ ਹੋਇਆ। ਸੋ ਸ਼ਾਇਦ ਹਾਂਜੀ। ਸੋ ਉਹਦੇ ਕਰਕੇ ਵੀ ਜਿਹੜਾ ਹੁਣ 3.53 ਟ੍ਰਿਲੀਅਨ ਤੋਂ ਮੈਂ ਹਨਾ ਕਈ ਵਾਰ ਆਪਾਂ ਨੰਬਰ ਪੜ੍ਹਦੇ ਹਾਂ ਸਾਨੂੰ ਮੈਗਨੀਟਿਊਡ ਦਾ ਪਤਾ ਨਹੀਂ ਲੱਗਦਾ। ਇਹ 3.53 ਟ੍ਰਿਲੀਅਨ ਜਿਹੜਾ ਇਹ ਇਸ ਟਾਈਮ ਦੇ ਉੱਤੇ ਗਿਵ ਔਰ ਟੇਕ ਇੰਡੀਆ ਦੀ ਪੂਰੀ ਜਿਹੜੀ ਇਕਨੋਮੀ ਆ ਉਹਦੇ ਬਰਾਬਰ ਇੱਕ ਕੰਪਨੀ ਦੇਖ ਲਓ। ਇਹਦੇ ਵਿੱਚ ਕਿੰਨੇ 1.6 ਬਿਲੀਅਨ ਲੋਕ ਰਹਿੰਦੇ ਆ ਤੇ ਉਹਨਾਂ ਦੇ ਹਿਸਾਬ ਦੇ ਨਾਲ ਤੁਸੀਂ ਇਹਨੂੰ ਦੇਖ ਲਓ ਕਿ ਇੱਕ ਜਿਹੜੀ ਵੈਲੂਏਸ਼ਨ ਆ ਉਹ ਇੱਕ ਦੁਨੀਆ ਦੀ ਸਭ ਤੋਂ ਵੱਧ ਪੋਪੂਲੇਟਡ ਕੰਟਰੀ ਦੇ ਬਰਾਬਰ ਹੈਗੀ ਆ। ਸੋ ਇਹ ਤੋਂ ਇਹ ਹਿਸਾਬ ਲਾਓ ਕਿ ਇਹਦੀ ਕਿੰਨੀ ਜ਼ਿਆਦਾ AI ਦਾ ਜਿਹੜੀ ਡਿਮਾਂਡ ਹੈ, ਇਹ ਸਭ ਕੁਝ ਚੱਲ ਰਿਹਾ ਕਿੰਨਾ ਜ਼ਿਆਦਾ, ਤੁਸੀਂ ਇਹਨੂੰ ਦੇਖ ਸਕਦੇ ਹੋ ਕਿ ਡਿਮਾਂਡ ਦੀ ਕਿੰਨੀ ਜ਼ਿਆਦਾ ਵਾ। ਸੋ ਮੈਂ ਵੀ ਦੱਸ ਦੇਵਾਂ ਕਿ ਜੂਨ ਦੇ ਵਿੱਚ ਵੀ ਆਪਾਂ ਇਹ ਮਾੜੇ ਜਿਹਾ ਸ਼ੇਅਰ ਕੀਤਾ ਸੀ ਕਿ ਐਨਵੀਡੀਆ ਉਦੋਂ ਵੀ ਥੋੜਾ ਸਮਾਂ ਜਿਹੜੀ ਆ ਬਰੀਫਲੀ ਬਹੁਤ ਥੋੜੇ ਸਮੇਂ ਦੇ ਲਈ ਵੈਲਿਊਏਬਲ ਕੰਪਨੀ ਬਣੀ ਸੀ ਜਦੋਂ ਉਹਨੇ ਮਾਈਕਰੋਸਾਫਟ ਤੇ ਐਪਲ ਨੂੰ ਓਵਰਟੇਕ ਕੀਤਾ ਸੀ। ਹੁਣ ਤਿੰਨੇ ਜਾਣੇ ਜਿਹੜੇ ਆ ਮਾਈਕਰੋਸਾਫਟ, ਐਪਲ ਤੇ ਐਨਵੀਡੀਆ ਇੱਕ ਦੂਜੇ ਨਾਲ ਕੰਪੀਟ ਕਰਦੇ ਆ। ਇਹਨਾਂ ਦਾ ਤਾਂ ਵੀ ਭਟਕਾ ਚੱਲਦਾ, ਕਦੇ ਕੋਈ ਉੱਪਰ ਹੋ ਜਾਂਦਾ ਕਦੇ ਕੋਈ ਹੋ ਜਾਂਦਾ, ਪਰ ਅੱਜ ਦੇ ਸਮੇਂ ਦੇ ਵਿੱਚ ਐਨਵੀਡੀਆ ਦੀ ਜਿਹੜੀ ਝੰਡੀ ਆ। ਤੇ ਮੈਂ ਵੀ ਦੱਸ ਦੇਵਾਂ ਕਿ ਜਿਹੜਾ ਮਾਈਕਰੋਸਾਫਟ ਦੀ ਮਾਰਕੀਟ ਵੈਲਿਊ ਇਸ ਟਾਈਮ ਤੇ 3.18 ਟ੍ਰਿਲੀਅਨ ਆ, ਜਿਹੜੀ ਕਿ ਇਸ ਕਤਾਰ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤੀਜੇ ਨੰਬਰ ਤੇ ਉੱਤੇ ਆ। ਸੋ ਐਨਵੀਡੀਆ, ਐਪਲ ਤੇ ਮਾਈਕਰੋਸਾਫਟ। ਐਨਵੀਡੀਆ ਦੀ ਜਿਹੜੀ ਮੈਨੂੰ ਰਾਜਗਰ ਮੇਰਾ ਪਰਸਨਲ ਇਹ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਇੰਪਲੀਮੈਂਟੇਸ਼ਨ AI ਦੀ ਹੋ ਰਹੀ ਆ ਤੇ ਆਪਾਂ ਅੱਗੇ ਗੱਲ ਵੀ ਕਰਾਂਗੇ। ਹੁਣ ਆਪਾਂ 3rd ਵਰਲਡ ਕੰਟਰੀਜ਼ ਦੇ ਵਿੱਚ ਵੀ ਇਹਦੀ ਜਿਹੜੀ ਆ ਡਿਮਾਂਡ ਚੱਲ ਰਹੀ ਆ। ਥੋੜਾ ਜਿਹਾ ਮੈਨੂੰ ਇਹ ਲੱਗਦਾ ਸੀ ਕਿ ਡਿਪਾਰਟਮੈਂਟ ਆਫ ਸਟੇਟ ਨੇ ਜਿਹੜੇ ਐਨਵੀਡੀਆ ਦੀ ਚਿਪਸ ਚਾਈਨਾ ਵਿੱਚ ਜਾਣ ਨੂੰ ਰੋਕੀਆਂ ਸੀ ਤਾਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਡਿਵੈਲਪ ਨਾ ਕਰ ਸਕਣ। ਮੈਨੂੰ ਲੱਗਦਾ ਸੀ ਉਹਦਾ ਟੈਂਪਰੇਰੀ ਧੱਕਾ ਲੱਗੂਗਾ, ਮੈਨੂੰ ਲੱਗਦਾ ਥੋੜਾ ਸਮਾਂ ਲੱਗਾ ਵੀ ਸੀ, ਪਰ ਉਹ ਛੇਤੀ ਉਹਨੂੰ ਰਿਕਵਰ ਕਰ ਗਿਆ ਤੇ ਐਨਵੀਡੀਆ ਨੇ ਹੁਣ ਇੰਡੀਆ ਦੇ ਵੱਲ ਰੁਖ ਕੀਤਾ, ਜਿਹੜੀ ਆਪਣੀ ਅਗਲੀ ਖਬਰ ਹੋਊਗੀ।
ਇਸੇ ਦੇ ਵਿੱਚ ਥੋੜ੍ਹੀ ਜਿਹੀ ਮੈਂ ਐਪਲ ਦੀ ਵੀ ਨਾਲ ਹੀ ਹਰਵਿੰਦਰ ਗੱਲ ਕਰ ਜਾਈਏ। ਜਿਹੜੇ 10 ਮਿਲੀਅਨ ਯੂਨਿਟਸ ਇਹਨਾਂ ਨੇ ਹੋਲਡ ਬੈਕ ਕੀਤੇ ਆ, ਇਹਦਾ ਮਤਲਬ ਕਸਟਮਰ ਨੂੰ ਕੁਛ ਨਵਾਂ ਨਹੀਂ ਲੱਭਾ ਉਹਦੇ ਵਿੱਚ। ਐਪਲ ਇਜ਼ ਲੂਜ਼ਿੰਗ ਇਟਸ ਐਜ। ਕਈ ਕਾਰਨ ਆ, ਮੈਂ ਪੜ੍ਹਿਆ ਸੀ ਉਹਦੇ ਬਾਰੇ ਕੀ ਕਾਰਨ ਹੋ ਸਕਦੇ, ਕਿਉਂਕਿ ਇੱਕ ਆਪਾਂ ਜਿਹੜੀ ਗੱਲਬਾਤ ਆਪਣੇ ਟਾਕ ਸ਼ੋਅ ਵਿੱਚ ਵੀ ਕੀਤੀ ਸੀ ਕਿ ਐਪਲ ਨੇ 16 ਲਾਂਚ ਕੀਤਾ ਸੀ, ਤੇ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਸਾਹਮਣੇ ਲੈ ਕੇ ਆਏ ਹੋਏ AI ਫੀਚਰ, ਐਪਲ ਇੰਟੈਲੀਜੈਂਸ। ਐਪਲ ਇੰਟੈਲੀਜੈਂਸ ਉਹ ਗੱਲ ਬਣੀ ਨਹੀਂ ਉਹਨਾਂ ਦੀ। ਹੈਨਾ, ਪਰ ਐਪਲ ਇੰਟੈਲੀਜੈਂਸ ਦੇ ਜਿਹੜੇ ਸਾਰੇ ਫੀਚਰ ਆ ਉਹਨਾਂ ਨੂੰ ਉਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀ, ਉਹਨੇ ਸ਼ਿਫਟਾਂ ਦੇ ਵਿੱਚ ਰਿਲੀਜ਼ ਕਰਨ ਦੀ ਉਹਨਾਂ ਗੱਲ ਕਹੀ ਹੈ, ਸਾਰੇ ਇਕੱਠੇ ਨਹੀਂ ਆ। ਹਾਂ। ਸੋ ਇਹ ਹੁਣ ਸਮਾਂ ਦੱਸੂਗਾ ਕਿ ਜਦੋਂ AI ਦੇ ਜਿਹੜੇ ਫੀਚਰ ਉਹ ਰਿਲੀਜ਼ ਹੁੰਦੇ ਆ, ਉਹਦੇ ਨਾਲ ਇਹਨੂੰ ਹੁਲਾਰਾ ਮਿਲਦਾ ਜਾਂ ਨਹੀਂ ਮਿਲਦਾ। ਕਿਉਂਕਿ ਰਾਜਵੀਰ, ਨਾਲ ਦੇ ਨਾਲ ਇਹ ਵੀ ਦੇਖਿਆ ਜਾਏ ਕਿ ਜਿਹੜੇ ਐਪਲ ਦੇ ਹੈਨਾ ਹੀਅਰਿੰਗ ਏਡ ਦੇ ਉਹਨਾਂ ਨੂੰ ਪੇਟੈਂਟ ਜਿਹੜਾ ਮਿਲ ਚੁੱਕਾ, ਤੇ ਆਈ ਥਿੰਕ ਮਨਜ਼ੂਰੀ ਵੀ ਉਹਨਾਂ ਨੂੰ ਉਹਦੀ ਮਿਲ ਚੁੱਕੀ ਆ। ਸੋ ਜਿਹੜੇ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੌਫਟਵੇਅਰ ਅਪਡੇਟਸ ਹੋਣਗੇ ਹੈਨਾ ਏਅਰਪੋਡਸ ਦੇ, ਉਹਦੇ ਵਿੱਚ ਜਿਹੜਾ ਹੀਅਰਿੰਗ ਏਡ ਦੀ ਟੈਕਨੋਲੋਜੀ ਵੀ ਉਹਦੇ ਨਾਲ ਹੋਏਗੀ। AI ਦੇ ਜਦੋਂ ਫੀਚਰਸ ਬਾਹਰ ਆਉਂਦੇ ਆ, ਉਹਦੀ ਉਹ ਕਿਸ ਤਰ੍ਹਾਂ ਮਾਰਕੀਟਿੰਗ ਕਰਦੇ, ਲੋਕੀ ਉਹਨੂੰ ਕਿਸ ਤਰ੍ਹਾਂ ਲੈਂਦੇ ਆ, ਇਹ ਜਿਹੜੀ ਚੀਜ਼ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂ। ਪਰ ਅੱਜ ਦੀ ਗੱਲ ਠੀਕ ਆ ਤੁਹਾਡੀ ਵੀ ਅੱਜ ਦੇ ਸਮੇਂ ਦੇ ਵਿੱਚ ਐਪਲ 16 ਜੋ ਰਿਲੀਜ਼ ਹੋਇਆ, ਲੋਕਾਂ ਨੇ ਉਹਨੂੰ ਬਾਹਲਾ ਜਿਹੜਾ ਹੰਗਾਰਾ ਨਹੀਂ ਦਿੱਤਾ। ਇਹ ਤੋਂ ਇਹ ਚੀਜ਼ ਉੱਥੋਂ ਸਾਫ਼ ਸਪਸ਼ਟ ਹੁੰਦੀ ਹੈ। ਤੁਸੀਂ ਇਸ ਟਾਈਮ ਕੋਈ ਵੀ ਜਿਹੜਾ ਫੋਨ ਕੈਰੀਅਰ ਆ ਉਹ 'ਤੇ ਦੇਖ ਲਓ, ਐਪਲ ਦੇ ਫੋਨ ਬਹੁਤ ਜ਼ਿਆਦਾ ਸਸਤੇ, ਜਾਂ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਅਪਗ੍ਰੇਡ ਨੂੰ ਜਾਂ ਫ੍ਰੀ ਵਾਲੀਆਂ ਚੀਜ਼ਾਂ ਉਸ ਦੇ ਹਿਸਾਬ ਦੇ ਨਾਲ ਲਾਈਆਂ ਆ। ਉਹਨਾਂ ਨੂੰ ਪਤਾ ਵੀ ਐਪਲ ਪੁਸ਼ ਜਿਹੜਾ ਆ ਓਨਾ ਜ਼ਿਆਦਾ ਜਿਹੜਾ ਉਹ ਨਹੀਂ ਹੋ ਰਿਹਾ। ਨਾਲ ਦੂਜਾ ਰੀਜ਼ਨ ਇਹ ਵੀ ਆ ਵੀ ਐਂਡਰੋਇਡ, ਸੈਮਸੰਗ ਤੇ ਹੋਰ ਜਿਹੜੀਆਂ ਕੰਪਨੀਜ਼ ਆ ਉਹ ਕਾਫੀ ਕੈਚਅਪ ਵੀ ਕਰ ਗਈਆਂ ਐਪਲ ਦੇ। ਹੁਆਵੇ ਖਾਸ ਕਰਕੇ ਵੀ ਉਹ ਕਾਫੀ ਕੈਚਅਪ ਕਰ ਗਈਆਂ ਉਹਨਾਂ ਦੇ ਹਾਰਡਵੇਅਰ ਨੂੰ ਲੈ ਕੇ, ਨਵੀਂ ਟੈਕਨੋਲੋਜੀ ਨੂੰ ਜਿਹੜੀਆਂ ਚੀਜ਼ਾਂ ਲੈ ਕੇ। ਐਪਲ ਦੀ ਜਿਹੜੀ ਖਾਸੀਅਤ ਹੁੰਦੀ ਸੀ ਵੀ ਇਹ ਟੋਟਲੀ ਇੱਕ ਡਿਫਰੈਂਟ ਇਨਵਾਇਰਮੈਂਟ ਤੇ ਉਹ ਸਾਰੀਆਂ ਚੀਜ਼ਾਂ, ਉਹਨਾਂ ਨੂੰ ਵੀ ਹੁਣ ਇਵੈਂਚੁਅਲੀ ਐਂਡਰੋਇਡ ਵਾਲੇ ਫੀਚਰ ਆਪਣੇ ਵਿੱਚ ਨਾਲ ਐਡ ਜਿਹੜੇ ਉਹ ਕਰਨੇ ਪੈ ਰਹੇ ਆ। ਲੋਕਾਂ ਦੀ ਡਿਮਾਂਡ ਆ। ਬਾਕੀ ਰਹਿੰਦੀ ਹੁੰਦੀ ਕਸਰ ਯੂਰਪੀਅਨ ਯੂਨੀਅਨ ਸੱਟ ਮਾਰ ਕੇ, ਡਾਂਗ ਮਾਰ ਕੇ ਉਹਨਾਂ ਤੋਂ ਕਰਵਾ ਲੈਂਦਾ ਆ। ਉਹ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਚੀਜ਼ ਚੱਲ ਰਹੀ ਹੈਗੀ ਆ। ਹਾਂਜੀ, ਉਹ ਵੀ ਹੈ ਨਾ ਰਾਜਕਰਨ ਕਿ ਚਾਈਨਾ ਦੇ ਵਿੱਚ ਜਿਹੜੀ ਐਪਲ ਦੀ ਸੇਲ ਆ ਉਹ ਸਲੰਪ ਆਇਆ। ਆਈ ਥਿੰਕ ਜੇ ਗਲਤ ਨਾ ਹੋਵਾਂਗੇ ਅਬਾਊਟ 1% which is huge ਚਾਈਨਾ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ। ਤੇ ਪਰ ਨਾਲ ਦੀ ਨਾਲ ਵਾਵੇ ਦੀ ਮੈਂ ਕੀਤੀ ਕਿ ਵਾਵੇ ਉਸੇ ਟਾਈਮ ਦੇ ਵਿੱਚ ਵਧਿਆ 42%। ਸੋ ਜਿਹੜੇ ਲੋਕਾਂ ਨੇ ਫੋਨ ਲੈਣੇ ਆਮ ਤੌਰ ਤੇ ਇੱਕ ਫੋਨ ਹੀ ਲੈਂਦੇ ਆ ਹਨਾ, ਸੋ ਉਹਨਾਂ ਇੱਕ ਫੋਨ ਲੈਣਾ, ਸੋ ਵਾਵੇ ਦਾ 42% ਜਦੋਂ ਵਧਿਆ ਤੇ ਉਹ ਤੁਸੀਂ ਦੇਖੋ ਵੀ ਉਹਨੇ ਐਪਲ ਨੂੰ ਖਾਧਾ, ਕਿਉਂਕਿ ਵਾਵੇ ਨੇ ਵੀ ਹੁਣ ਉਹਨੇ ਉਹਦਾ ਮਾਰਕੀਟ ਦੇ ਵਿੱਚ ਉਹਨੂੰ ਖਾਧਾ। ਸੋ ਉਹਦੇ ਵਿੱਚ ਇਹ ਆ ਕਿ ਇਹ ਚਾਈਨਾ ਦੇ ਵਿੱਚ ਐਪਲ ਦੀ ਥੋੜਾ ਡਾਊਨ ਹੋਣ ਕਰਕੇ ਉਹਨੂੰ ਕਾਫੀ ਇਸ ਚੀਜ਼ ਦੇ ਨੁਕਸਾਨ ਝੱਲਣਾ ਪੈ ਰਿਹਾ। ਐਪਲ ਦੀ ਇੱਕ ਹੋਰ ਜਿਹੜੀ ਵਿਜ਼ਨ ਪ੍ਰੋ ਨਾਲ ਆ ਰਹੀ ਹੈ, ਕਹਿੰਦੇ ਵੀ ਆਪਣਾ ਡਿਵੀਜ਼ਨ ਬੰਦ ਕਰਨ ਜਾ ਰਹੇ ਆ, ਸ਼ਾਇਦ ਨਵੰਬਰ ਦੇ ਵਿੱਚ ਵਾਈਂਡ ਅਪ ਕਰ ਦੇਣਾ ਇਹਨਾਂ ਨੇ। ਉਹਦੀ ਡਿਮਾਂਡ ਜਿਹੜੀ ਬਹੁਤ ਘੱਟ ਰਹੀ ਆ, ਉਹਨਾਂ ਨੂੰ ਮਿਲਿਆ ਨਹੀਂ ਕੁਛ ਉਸ ਦੇ ਵਿੱਚੋਂ। ਹਾਂਜੀ, ਉਹ ਕੰਪਨੀਆਂ ਨਵੇਂ ਐਕਸਪੈਰੀਮੈਂਟ ਜਿਹੜੇ ਉਹ ਕਰਦੇ ਰਹਿੰਦੇ ਆ, ਕਈ ਹਿੱਟ ਹੁੰਦੇ ਕਈ ਨਹੀਂ ਹੁੰਦੇ, ਸੋ ਇਟਸ ਪਾਰਟ ਆਫ ਬਿਜ਼ਨਸ। ਜੀ ਬਿਲਕੁਲ। ਹੁਣ ਲੋਕ ਆਲਰੇਡੀ ਆਈਫੋਨ 16 ਤੋਂ ਬਾਅਦ ਕਈ 17 ਨੂੰ ਵੇਟ ਕਰ ਰਹੇ ਹੋਣੇ ਆ ਵੀ ਹੁਣ ਕਦੋਂ ਜਿਹੜਾ ਉਹ ਆਉਣਾ ਹੈ। ਐਨਵੀਡੀਆ ਵੱਲ ਨੂੰ ਵਾਪਸ ਵਰਤਦੇ ਆ ਹਰਵਿੰਦਰ। ਤੁਸੀਂ ਡਿਵੈਲਪਿੰਗ ਮੁਲਕਾਂ ਦੀ ਗੱਲ ਕੀਤੀ ਹੈ, ਭਾਰਤ ਦੀ ਜਿਹੜੀ ਇਸ ਦੇ ਵਿੱਚ ਨਾਲ ਗੱਲ ਕਰਦੇ ਆ, ਰਿਲਾਇੰਸ ਦੇ ਨਾਲ ਹੋਰ ਇੰਡੀਆ ਦੀਆਂ ਕੰਪਨੀਆਂ ਨੂੰ ਜਿਹੜੀ AI ਨੂੰ ਲੈ ਕੇ ਉਹ ਕਾਫੀ ਜ਼ਿਆਦਾ ਪੁਸ਼ ਕਰ ਰਹੀਆਂ ਆ। ਐਨਵੀਡੀਆ ਉਹਨਾਂ ਨੂੰ ਚਿਪ ਸਪਲਾਈ ਜਿਹੜੀ ਉਹ ਕਰਨ ਜਾ ਰਿਹਾ ਹੈ। ਹਾਂਜੀ, ਸੋ ਜਿੱਦਾਂ ਆਪਾਂ ਚਾਈਨਾ ਦੀ ਗੱਲ ਕੀਤੀ, ਚਾਈਨਾ ਤੋਂ ਮੂੰਹ ਮੋੜ ਕੇ ਤੇ ਹੁਣ ਇੰਡੀਆ ਦੇ ਵੱਲ ਆ ਜਾਂਦੇ ਆ। ਤੇ ਇੰਡੀਆ ਦੀ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਆ, ਖਾਸ ਤੌਰ ਤੇ ਰਿਲਾਇੰਸ, ਉਹਨਾਂ ਦੇ ਨਾਲ ਜਿਹੜੀ ਆ ਇਹਨਾਂ ਦੀ ਮੀਟਿੰਗ ਹੁੰਦੀ ਆ। ਤੇ ਜਿਹੜੇ ਇਹਨਾਂ ਦੇ ਕਾਫੀ ਪਪੂਲਰ ਐਨਵੀਡੀਆ ਦੇ ਪ੍ਰੋਸੈਸਰ ਆ ਬਲੈਕਵੈਲ AI, ਉਹਦੇ ਵਿੱਚ ਉਹ ਜਿਹੜੇ ਆ ਉਹ ਇੰਪਲੋਏ ਕਰਨ ਜਾ ਰਹੀ ਹੈ ਰਿਲਾਇੰਸ, ਜਿਹੜਾ ਆਪਣਾ ਡੇਟਾ ਸੈਂਟਰ ਬਣਾ ਰਿਹਾ ਗੁਜਰਾਤ ਦੇ ਵਿੱਚ, ਹੈ ਨਾ। ਜੋ ਕੁਝ ਵੀ ਇਨਵੈਸਟਮੈਂਟ ਹੋ ਰਹੀ ਹੈ ਅੱਜ ਦੇ ਸਮੇਂ ਗੁਜਰਾਤ ਵਿੱਚ ਹੀ ਹੋ ਰਹੀ ਹੈ, ਸੋ ਡੇਟਾ ਸੈਂਟਰ ਵੀ ਉੱਥੇ ਹੀ ਆ। ਸੋ ਉਹਦੇ ਵਿੱਚ ਜਿਹੜਾ ਚੀਫ ਐਗਜ਼ੈਕਟਿਵ ਆਫਿਸਰ ਹੈ ਐਨਵੀਡੀਆ ਦੇ, ਜੈਨਸਨ ਹੁਆਂਗ, ਤੇ ਉਹਨਾਂ ਨੇ ਅੰਬਾਨੀ ਦੇ ਨਾਲ ਰਲ ਕੇ AI ਸਮਿਟ ਜਿਹੜਾ ਉਹ ਬੰਬੇ ਦੇ ਵਿੱਚ ਜਾਂ ਮੁੰਬਈ ਕਹਿ ਲਓ, ਉਹਦੇ ਵਿੱਚ ਉਹਨਾਂ ਸੈਟਅਪ ਕੀਤਾ। ਸੋ ਉਹਦੇ ਵਿੱਚ ਉਹਨੇ ਕਿਹਾ ਵੀ ਟੈਨਸ ਆਫ ਥਾਊਜ਼ੈਂਡ ਹੈ ਨਾ ਜਿਹੜੇ AI ਚਿਪਸ ਆ ਉਹ ਅਸੀਂ ਦੇਵਾਂਗੇ ਤਾਂ ਕਿ ਲਾਰਜ ਸਕੇਲ ਡੇਟਾ ਸੈਂਟਰ ਜਿਹੜਾ ਉਹਨੂੰ ਬਣਾਇਆ ਜਾ ਸਕੇ। ਠੀਕ ਹੈ। ਸੋ ਉਹਦੇ ਨਾਲ ਦੇ ਨਾਲ ਜਿਹੜੇ ਜੈਨਸਨ ਹੁਆਂਗ ਨੇ ਇਹ ਕਿਹਾ ਕਿ
ਕਹਿੰਦੇ ਅਸੀਂ ਫਿਊਚਰ ਦੀ ਆਪਾਂ ਗੱਲ ਕਰੀਏ, ਠੀਕ ਆ, ਹੁਣ ਪਤਾ ਨਹੀਂ ਸਹੀ ਹੈ ਜਾਂ ਨਹੀਂ, ਕਿੱਦਾਂ ਉਹ ਸੋਚਦੇ ਆ ਉਹਦੇ ਬਾਰੇ ਮੈਂ ਇਹ ਕਿਉਂ ਸੋਚਦਾ ਬਾਅਦ ਵਿੱਚ ਗੱਲ ਕਰਦੇ, ਪਰ ਉਹਨਾਂ ਜੋ ਗੱਲ ਕਹੀ, ਉਹਨਾਂ ਇਹ ਕਿਹਾ ਕਿ ਇੰਡੀਆ ਇਦਾਂ ਦੀ ਕੰਟਰੀ ਹੋਏਗੀ ਜਿਹੜੀ ਕਿ AI ਨੂੰ ਐਕਸਪੋਰਟ ਕਰੇਗੀ, ਹੈ ਨਾ। ਤੇ ਉਹਦੇ ਵਿੱਚ ਇਹ ਆ ਕਿ ਕਹਿੰਦਾ ਉਹਦੇ ਚ 3 ਫੰਡਾਮੈਂਟਲ ਜਿਹੜੇ ਆ ਰੈਸਿਪੀ ਦੇ ਵਿੱਚ ਇਨਗਰੀਡੀਐਂਟ ਹੁੰਦੇ ਆ, AI, ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਤੇ AI ਦਾ ਇਨਫਰਾਸਟ੍ਰਕਚਰ, ਠੀਕ ਆ। ਠੀਕ ਹੈ। ਤੇ ਜਿਹੜੀ ਸਭ ਤੋਂ ਵੱਡੀ ਚੀਜ਼ ਉਹ ਹੈ ਕਿ ਤੁਹਾਡੇ ਕੋਲ ਲਾਰਜ ਪੋਪੂਲੇਸ਼ਨ ਆ ਜਿਹੜੀ ਇਹਨੂੰ ਡੇਟਾ ਨੂੰ ਯੂਜ਼ ਕਰਦੀ ਹੈ। ਸੋ ਤਿੰਨੇ ਕਹਿੰਦੇ ਤੁਹਾਡੇ ਕੋਲ ਰੈਸਿਪੀਜ਼ ਹੈਗੀਆਂ ਵਾ, ਤੇ ਉਹਦੇ ਵਿੱਚ ਆਪਾਂ ਤੁਸੀਂ AI ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਸੌਫਟਵੇਅਰ ਐਕਸਪੋਰਟ ਕਰਦੇ ਹੋ, ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ AI ਨੂੰ ਐਕਸਪੋਰਟ ਕਰੋਗੇ। ਸੋ ਉਹਦੇ ਵਿੱਚ ਇਹ ਆ ਕਿ ਆਮ ਤੌਰ ਦੇ ਉੱਤੇ ਆਪਾਂ ਹੁਣ ਇੰਡੀਆ ਦੇ ਵਿੱਚ ਵੇਖੀਏ ਵੀ ਬਹੁਤ ਜ਼ਿਆਦਾ ਕੰਪਨੀ ਜਿਹੜੀਆਂ ਇਨਵੈਸਟ ਕਰ ਰਹੀਆਂ US ਦੇ ਵਿੱਚ, ਜਿਹੜੀ ਲੇਬਰ ਮਹਿੰਗੀ ਹੋਣ ਕਰਕੇ ਥੋੜਾ ਜਿਹਾ ਰੁੱਖ ਮੋੜਨ ਦੇ ਵਾਸਤੇ ਇੰਡੀਆ ਇੱਕ ਆਬਵੀਅਸ ਚੋਇਸ ਵੀ ਹੈਗੀ ਆ। ਕੁਛ ਇੰਡੀਆ ਦੀ ਪਾਲਿਸੀਜ਼ ਵੀ ਇਦਾਂ ਬਣਾਈਆਂ ਕਿ ਤੁਸੀਂ ਬਾਹਰ ਦੀ ਚੀਜ਼ ਇੰਡੀਆ ਵਿੱਚ ਸੈੱਲ ਕਰੋਗੇ ਉੱਤੇ ਜ਼ਿਆਦਾ ਟੈਕਸੇਸ਼ਨ ਲੱਗਦੀ ਜੋ ਵੀ ਆ। ਸੋ ਉਹਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਜੋ ਇੰਡੀਆ 'ਚ ਅਸੀਂ, ਕਿਉਂਕਿ ਗੱਲ ਤੇ ਪਾਪੂਲੇਸ਼ਨ ਦੀ ਆਉਂਦੀ ਹੈ, ਕੰਜ਼ਿਊਮਰ ਦੀ ਆਉਂਦੀ ਹੈ, ਵੱਧ ਤੋਂ ਵੱਧ ਜੋ ਆਪਣਾ ਸਮਾਨ ਲੱਭਦੇ ਆ ਵੇਚਣ ਨੂੰ ਦੇਖਦੇ ਆ, ਇੰਡੀਆ ਇੱਕ ਉਹਨਾਂ ਨੂੰ ਵੱਡੀ ਮਾਰਕੀਟ ਦੇਖਦੀ ਆ। ਤੇ ਨਾਲ ਦੇ ਨਾਲ ਦੂਸਰੀ ਆਪਾਂ ਗੱਲ ਕਰਦੇ ਤੇ ਟੈਕ ਮਹਿੰਦਰਾ ਦੀ, ਇਹਨਾਂ ਨੂੰ ਪਿੱਛੇ ਜੇ ਹਿੰਦੀ ਭਾਸ਼ਾ ਦੇ ਵਿੱਚ ਇੱਕ AI ਮਾਡਲ ਡਿਵੈਲਪ ਕੀਤਾ ਸੀ ਜਿਹਦਾ ਨਾਮ ਨਾ ਇੰਡਸ 2.0 ਰੱਖਿਆ ਸੀ। ਸੋ ਉਹਦੇ ਵਿੱਚ ਵੀ ਐਨਵੀਡੀਆ ਨੇ ਉਹਨਾਂ ਦੀ ਜਿਹੜੀ ਆ ਕਾਫੀ ਸਪੋਰਟ ਕੀਤੀ। ਤੇ ਨਾਲ ਦੀ ਨਾਲ ਪਰ ਇਹ ਦੇਖਿਆ ਜਾਏ ਕਿ ਐਨਵੀਡੀਆ ਨੇ ਜਿਹੜਾ, ਕਿਉਂਕਿ ਥੋੜੀ ਬਹੁਤੀ ਡਿਵੈਲਪਮੈਂਟ ਪੂਰੀ ਦੁਨੀਆ ਵਿੱਚ AI ਦੀ ਹੋ ਰਹੀ ਹੈ, ਇੰਡੀਆ ਤੇ ਐਨਵੀਡੀਆ ਨੇ ਕਾਫੀ 2 ਦਹਾਕੇ ਪਹਿਲਾਂ ਆਪਣਾ ਜਿਹੜਾ ਆਫਿਸ ਹੈ ਬੈਂਗਲੌਰ ਤੇ ਹੈਦਰਾਬਾਦ ਦੇ ਵਿੱਚ ਆਪਣਾ ਸੈਟਅਪ ਸ਼ੁਰੂ ਕਰ ਲਿਆ। ਤੇ ਹੁਣ ਰਾਜਕਰਨ ਇਹ ਹੈ ਕਿ ਜਿਹੜੀ ਸਭ ਤੋਂ ਵੱਡੀ ਸਮੱਸਿਆ ਦੇ ਕਿ ਗਵਰਨਮੈਂਟ ਨੇ ਭਾਵੇਂ $1.25 ਬਿਲੀਅਨ ਦੀ ਜਿਹੜੀ ਇਨਵੈਸਟਮੈਂਟ ਦਿੱਤੀ ਹੈ AI ਦੀ ਸਟਾਰਟਅਪਸ ਦੇ ਵਾਸਤੇ, ਹੈ ਨਾ। ਤੇ ਉਹਦੇ ਵਿੱਚ ਇਹ ਆ ਵੀ ਜਿਹੜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਰਾਜਕਰਨ ਆਪਾਂ ਨੂੰ ਪਤਾ ਇੰਡੀਆ ਦੇ ਵਿੱਚ ਆਉਂਦੀ ਆ, ਉਹ ਇਹ ਆ ਕਿ ਉਹਦੀ ਫੈਬਰੀਕੇਸ਼ਨ, ਜਦੋਂ ਤੁਸੀਂ ਹਾਰਡਵੇਅਰ ਦੀ ਗੱਲ ਕਰਦੇ ਹੋ ਨਾ, ਆਪਾਂ ਪਿਛਲੇ ਸਾਲ ਵਿੱਚ ਵੇਖਿਆ ਕਾਫੀ ਅਸੈਂਬਲੀ ਐਂਡ ਟੈਸਟ ਜਿਹੜੇ ਸਟੇਸ਼ਨ ਆ ਇੰਡੀਆ ਦੇ ਵਿੱਚ ਜਾਂ ਫੈਕਟਰੀਜ਼ ਇੰਡੀਆ ਵਿੱਚ ਆਈਆਂ, ਪਰ ਜਦੋਂ ਫੈਬਰੀਕੇਸ਼ਨ ਦੀ ਗੱਲ ਆਉਂਦੀ ਆ ਤੇ ਉਹਦੇ ਲਈ ਬਹੁਤ ਜ਼ਿਆਦਾ ਤੁਹਾਨੂੰ ਪੈਸਾ ਚਾਹੀਦਾ, ਇੰਟੈਂਸਿਵ, ਇਟਸ ਅ ਕੈਪੀਟਲ ਇੰਟੈਂਸਿਵ, ਜੇ ਤੰਦਰੁਸਤੀ ਗੱਲ ਵੀ ਜਿਹੜਾ ਪੈਸਾ ਕੰਸਿਸਟੈਂਟਲੀ ਈਅਰਸ ਓਵਰ ਈਅਰ ਚਾਹੀਦਾ ਆ, ਉਹ ਤੋਂ ਪਹਿਲਾਂ ਤੁਹਾਨੂੰ ਉਹ ਤੋਂ ਕੋਈ ਆਊਟਪੁੱਟ ਆ ਸਕੇ, ਹੈ ਨਾ। ਤੇ ਇਸ ਦਾ ਮਤਲਬ ਹੁਣ AI ਦੇ ਨਾਲ ਰਿਲੇਟਡ ਪ੍ਰੋਫੈਸ਼ਨਲ ਵੀ ਚਾਹੀਦੇ ਆ। ਇਹ ਸਾਰਾ ਕੁਝ ਹੋਣ ਦੇ ਬਾਵਜੂਦ, ਹੈ ਨਾ, ਇੰਨੇ ਸਮੇਂ ਤੋਂ ਪਰ ਇੰਡੀਆ ਨੇ ਅਜੇ ਤੱਕ ਕੋਈ ਵੀ ਚਿਪ ਜਿਹੜੀ ਹੈ ਪ੍ਰੋਡਿਊਸ ਨਹੀਂ ਕੀਤੀ। ਉਸ ਪਾਸੇ ਨੂੰ ਲੱਗੇ ਹੋਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਇਸ ਪਾਸੇ ਨੂੰ ਕੋਈ ਨਾ ਕੋਈ ਮਾਲ ਮਾਰ ਲੈਣ। ਪਰ ਇਹ ਆ ਕਿ ਜਦੋਂ ਆਪਾਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਇੰਡੀਆ ਇੱਕ ਵੱਡੀ ਲੁਕਰੇਟਿਵ ਮਾਰਕੀਟ ਲੱਗਦੀ ਆ, ਤੇ ਉੱਥੇ ਆਪਣੇ ਫੁੱਟਪ੍ਰਿੰਟ ਜਿਹੜੇ ਆ ਸਾਰੇ ਹੀ ਕੰਪਨੀਆਂ ਆਲਮੋਸਟ ਉਗਦਾ ਰਹੀਆਂ ਜੀ। ਜੀ ਹੁਣ AI ਦੀ ਆਪਾਂ ਜਦੋਂ ਗੱਲ ਕਰਦੇ ਸੀ ਇੰਡੀਆ ਦੇ ਵਿੱਚ, ਪਤਾ ਨਹੀਂ ਇਹਨਾਂ ਨੇ ਚਿੱਪਾਂ ਨੂੰ ਵਰਤਣਾ ਕਿੱਦਾਂ ਆ। ਕੁਝ ਸਮਾਂ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਕਿੱਦਾਂ ਪੰਜਾਬ ਦੇ ਬਾਰਡਰ ਦੇ ਉੱਤੇ AI ਦੇ ਨਾਲ ਲੈਸ ਕੈਮਰੇ ਜਿਹੜੇ ਉਹ ਲੱਗਣ ਜਾ ਰਹੇ ਆ। ਇਵੈਂਚੁਅਲੀ ਸਰਕਾਰ ਦੇ ਕਹਿਣੇ ਤੋਂ ਬਗੈਰ ਤੋਂ ਬਾਹਰ ਤਾਂ ਇਹ ਕੰਪਨੀਆਂ ਹੈ ਨਹੀਂ, ਇਹਨਾਂ ਨੇ ਕਿਸ ਤਰੀਕੇ ਨਾਲ ਵਰਤਣੀ ਹੈ, ਕਿੱਦਾਂ ਜਿਹੜਾ ਉਹ ਯੂਜ਼ ਕਰਨਾ ਆ, ਇਹ ਲੋਕਾਂ ਦੇ ਉੱਤੇ ਛੱਡ ਦਿੰਦੇ ਆ। ਬਾਕੀ ਇਵੈਂਚੁਅਲੀ ਲੋਕਾਂ ਨੂੰ ਅੰਦਰ ਖਾਤੇ ਪਤਾ ਵੀ ਆ ਹਰਵਿੰਦਰ ਵੀ ਉੱਥੇ ਜਿਹੜਾ ਇਸ ਦੇ ਵਿੱਚ ਹੋਣ ਕੀ ਜਾ ਰਿਹਾ ਹੈ। ਇੱਕ ਆਪਣੀ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਗੱਲਬਾਤ ਪੰਜਾਬੀ ਟੈਕ ਟਾਕ ਦੇ ਵਿੱਚ ਜਾਰੀ ਰਹੇਗੀ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਧੰਨਵਾਦ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਤੇ ਪੰਜਾਬੀ ਟੀਵੀ USA ਵੇਖਣ ਵਾਲੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਦੇ ਇੱਕ ਵਾਰ ਫਿਰ ਨਿੱਘੇ ਜੀ ਆਖਦੇ ਹਾਂ ਪੰਜਾਬੀ ਟੈਕ ਟਾਕ ਦੇ ਵਿੱਚ। AI ਨੂੰ ਲੈ ਕੇ ਹਰਵਿੰਦਰ ਆਪਾਂ ਗੱਲਬਾਤ ਕਰ ਰਹੇ ਸੀ, ਐਨਵੀਡੀਆ ਦੀ ਗੱਲ ਕੀਤੀ ਸੀ, ਇੰਡੀਆ ਵੱਲ ਨੂੰ ਰੁਖ ਕਰ ਰਹੇ ਆ। ਇੰਡੀਆ ਵਾਲੇ ਤਾਂ ਵੈਸੇ ਚਿੱਪਾਂ ਹੁਣੇ ਰਸ਼ੀਆ ਨੂੰ ਵੀ ਦਿੰਦੇ ਫੜੇ ਗਏ, ਕਿਤੇ ਇਹ ਨਾ ਹੋਵੇ ਐਨਵੀਡੀਆ ਦੀਆਂ ਚਿੱਪਾਂ ਉੱਧਰ ਨੂੰ ਵੀ ਬਾਅਦ 'ਚ ਜਿਹੜੇ ਉਹ ਘੱਲੀ ਜਾਣ। ਸੋ ਉਹ ਤਾਂ ਚਲੋ ਆਉਣ ਵਾਲਾ ਸਮਾਂ ਪਤਾ ਲੱਗੂਗਾ। ਇਹ ਹੁਣ ਦੇਖਣਾ ਪੈਣਾ ਐਨਵੀਡੀਆ ਕਿੱਦਾਂ ਇਸ ਦੇ ਉੱਤੇ ਰੋਕ ਲਾ ਕੇ ਜਿਹੜਾ ਉਹ ਰੱਖ ਸਕੂਗਾ। ਚਲੋ ਰਾਜਕਨ ਸਪੈਕੂਲੇਸ਼ਨ ਹੀ ਆ ਨਾ, ਉਹਦਾ ਪੁਰਾਣੀ ਜੋ ਪਿੱਛੇ ਹੋਇਆ ਉਹਨੂੰ ਵੇਖ ਕੇ ਕਿਹਦੀ ਸਪੈਕੂਲੇਸ਼ਨ ਹੀ ਆ। ਤੇ ਮੈਨੂੰ ਇਹਦੇ ਵਿੱਚ ਇਹ ਹੁੰਦਾ ਕਿ
ਕਈ ਵਾਰ ਜਿਹੜੀ ਕੰਟਰੀ ਦੇ ਵਿੱਚ ਜਿਹੜੀਆਂ ਮਨੀ ਮੇਕਿੰਗ ਕਾਰਪੋਰੇਸ਼ਨਸ ਹੁੰਦੀਆਂ ਵਾ ਤੇ ਉਹ ਕੁਝ ਪੋਲੀਟੀਸ਼ੀਅਨਾਂ ਨੂੰ ਆਪਣੇ ਹੱਕ ਦੇ ਵਿੱਚ ਵਰਤਦੀਆਂ ਤੇ ਉਹ ਆਪਣਾ ਫਾਇਦਾ ਕਿਧਰੋਂ ਲੱਭਦਾ ਉਹ ਕਰਾਉਂਦੀਆਂ। ਪਿੱਛੇ ਜਿਹੀ ਰਿਪੋਰਟ ਅਸੀਂ ਦੇਖੀ ਆ ਤੇਲ ਸਸਤੇ ਲੈਣ ਦੀ ਵੀ ਹੈ ਨਾ, ਸੋ ਉਹਦੇ ਤੋਂ ਬਿਲਕੁਲ ਸਪੈਕੂਲੇਸ਼ਨ ਲਾਈ ਜਾ ਸਕਦੀ ਆ, ਪਰ ਜਦੋਂ ਤੱਕ ਆਪਾਂ ਨੂੰ ਕੋਈ ਕਨਫਰਮ ਰਿਪੋਰਟ ਨਹੀਂ ਮਿਲਦੀ ਅਜੇ ਤਾਂ ਜਾਣੀਆਂ, ਪਰ ਅੱਗੇ ਕਿੱਥੇ ਜਾਣੀਆਂ ਇਹ ਗੱਲ ਵੱਖਰੀ ਅਜੇ ਤੱਕ ਆਪਾਂ ਕੀ ਕਹਿ ਸਕਦੇ ਹਾਂ ਜੀ। ਅੱਗੇ AI ਨੂੰ ਹੀ ਗੱਲ ਕਰਦੇ ਆ। ਸਟੋਰੇਜ ਦੀ ਡਿਮਾਂਡ ਲਗਾਤਾਰ ਜਿਹੜੀ ਉਹ ਵੱਧ ਰਹੀ ਆ। ਬਹੁਤ ਸਾਰੀਆਂ ਜਿਹੜੀਆਂ ਸਟੋਰੇਜ ਵਾਲੀਆਂ ਕੰਪਨੀਆਂ ਆ, ਹਾਰਡ ਡਰਾਈਵ ਵਾਲੀਆਂ ਕੰਪਨੀਆਂ ਆ, ਉਹਨਾਂ ਨੂੰ ਹੁਣ ਡਾਲਰ ਦੀਦੇ ਆ। ਬਿਲਕੁਲ ਡਾਲਰ ਦੀ, ਕਿਉਂਕਿ ਜਦੋਂ ਆਪਾਂ AI ਦੀ ਗੱਲ ਕਰਦੇ ਹਾਂ ਤੇ AI ਦੇ ਵਿੱਚ ਜਿਹੜੀ ਪ੍ਰਾਇਮਰੀ ਚੀਜ਼ ਹੁੰਦੀ ਆ ਹੁੰਦੀ ਹੈ ਡੇਟਾ। ਤੇ ਖਾਸ ਤੌਰ ਤੇ ਆਪਾਂ ਜਨਰੇਟਿਵ AI ਦੀ ਵੀ ਗੱਲ ਕਰਦੇ ਹਾਂ। ਜਨਰੇਟਿਵ AI ਦੇ ਵਿੱਚ ਡੇਟਾ ਕ੍ਰੀਏਟ ਹੁੰਦਾ ਹੈ ਨਾ, ਉਹ ਵੀ ਸਟੋਰ ਹੋਣਾ ਕਿਤੇ, ਬਣਨਾ ਕਿਤੋਂ। ਬਿਲਕੁਲ ਹਾਂਜੀ, ਤੇ ਉਸ ਤੋਂ ਪਹਿਲਾਂ ਡੇਟਾ ਇਕੱਠਾ ਕਰਨਾ, ਉਹਦੇ ਤੇ ਮਾਡਲ ਟ੍ਰੇਨ ਕਰਨੇ, ਮਾਡਲ ਟ੍ਰੇਨ ਕਰਨ ਤੋਂ ਬਾਅਦ ਇੱਕ ਡੇਟਾ ਜਿਹੜਾ ਜਨਰੇਟ ਹੋਣਾ। ਸੋ ਸਾਰੇ ਕਾਸੇ ਦੇ ਵਿੱਚ ਜਿਹੜੀ ਸਟੋਰੇਜ ਆ ਉਹ ਤਾਂ ਡਿਜੀਟਲ ਸਟੋਰੇਜ, ਉਹ ਕਿਤੇ ਨਾ ਕਿਤੇ ਤਾਂ ਵਰਤ ਆਉਣੀ ਆ ਹੈ ਨਾ। ਸੋ ਆਪਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਵੇਖਿਆ, ਪਹਿਲਾਂ ਮਾਈਕਰੋਨ ਹੈ ਨਾ, ਮਾਈਕਰੋਨ ਤੇ ਚਲੋ ਕੰਪਿਊਟ ਚਿਪਸ ਵੀ ਬਣਾਉਂਦਾ, ਜਿਹੜੀ ਮਾਈਕਰੋਨ ਦੇ ਵਿੱਚ ਤੁਸੀਂ ਯੂਜ਼ ਕਰਦੇ ਹੋ AI ਦੇ ਵਿੱਚ। ਮਾਈਕਰੋਨ ਉਹ ਸਟੋਰੇਜ ਕੰਪਨੀ ਆ। ਉਹ ਤੋਂ ਬਾਅਦ ਸੀਗੇਟ ਦੀ ਜਿਹੜੀ ਅਰਨਿੰਗਸ ਉਹ ਦੇਖੀਆਂ, ਤੇ ਹੁਣ ਵੈਸਟਰਨ ਡਿਜੀਟਲ ਦੀ ਜਿਹੜੀ ਅਰਨਿੰਗਸ ਆ ਉਹ ਦੇਖੀਆਂ ਹੈ ਨਾ। ਜਿਹੜਾ ਲੱਗੇ ਥਰਸਡੇ ਨੂੰ ਉਹਦੀ ਕੁਆਰਟਰਲੀ ਕਾਲ ਸੀ। ਸੋ ਜਿਹੜਾ ਰਾਜਕਰਨ, ਜਿਹੜਾ ਵਾਲ ਸਟਰੀਟ ਦਾ ਐਸਟੀਮੇਟ ਸੀ, ਉਹਦੇ ਵਿੱਚ ਉਹਦਾ ਜਿਹੜਾ ਕੁਆਰਟਰਲੀ ਪ੍ਰੋਫਿਟ ਸੀ ਉਹ ਐਕਸਪੈਕਟਡ ਨਾਲੋਂ ਵੱਧ ਆਇਆ ਹੈ ਨਾ। ਸੋ ਉਹਦਾ ਪ੍ਰਾਇਮਰੀ ਕਾਰਨ ਇਹੀ ਹੈ ਵੀ ਜਿਹੜੇ AI ਬੂਮ ਆ ਹੈ ਨਾ, ਤੇ ਉਹਦੇ ਵਿੱਚ ਜਿਹੜੀ, ਕਿਉਂਕਿ ਡੇਟਾ ਸੈਂਟਰ ਕਲਾਊਡ ਸਟੋਰੇਜ ਦੇ ਵਿੱਚ ਜਿਹੜੀ ਆਪਾਂ ਨੂੰ ਉਹ ਤਾਂ ਚਾਹੀਦਾ ਹੀ ਚਾਹੀਦਾ ਹੈ ਨਾ, ਸਟੋਰੇਜ ਚਾਹੀਦੀ ਹੈ। ਤਾਂ ਉਹਦੇ ਵਿੱਚ ਰਾਜਕਰਨ ਜਿਹੜੀ ਸਟੋਰੇਜ ਕੰਪਨੀਜ਼ ਆ ਉਹ ਦੇਰ ਸੈਟ ਟੂ ਬੈਨੀਫਿਟ ਹੈ ਨਾ। ਸੋ ਜੇ ਆਪਾਂ ਵੈਸਟਰਨ ਡਿਜੀਟਲ ਦੀ ਆਪਾਂ ਜੇ ਗੱਲ ਕਰਦੇ ਹਾਂ ਤੇ ਉਹਨਾਂ ਦੀ ਜਿਹੜੀ ਅਰਨਿੰਗ ਹੋਈ ਆ ਉਹਦੇ ਵਿੱਚ ਵਾਧਾ ਹੋਇਆ, ਤੇ ਉਹ ਆਪਾਂ ਨੂੰ ਕੋਈ ਏਦਾਂ ਨਹੀਂ ਲੱਗਦਾ ਕਿ ਉਹ ਕੋਈ ਵੱਖਰੀ ਚੀਜ਼ ਆ। ਉਹ ਕਾਈਂਡ ਆਫ ਐਕਸਪੈਕਟਡ ਹੀ ਸੀ, ਜਿਹੜੇ ਵਾਲ ਸਟਰੀਟ ਦੇ ਉੱਤੇ ਐਸਟੀਮੇਟਸ ਲੋਕੀ ਲੈ ਰਹੇ ਸੀ, ਤੇ ਉਹ ਉਹਨਾਂ ਦੇ ਲਈ ਕੋਈ ਨਵੀਂ ਚੀਜ਼ ਨਹੀਂ ਆ। ਕਿਉਂਕਿ ਅੱਜ ਵੀ ਤੁਸੀਂ ਵੈਸਟਰਨ ਡਿਜੀਟਲ ਦਾ ਸਟਾਕ ਦੇਖ ਲਓ, ਤੇ ਉਹਦੇ ਵਿੱਚ ਜਿਹੜੇ ਜ਼ਿਆਦਾ ਜਿਹੜੇ ਐਨਾਲਿਸਟ ਆ ਉਹਨੂੰ ਬਾਏ ਦੇ ਵਿੱਚ ਹੀ ਰੱਖਦੇ। ਮੈਂ ਅੱਜ ਹੀ ਸਵੇਰੇ ਦੇਖਦਾ ਸੀ, ਤੇ ਇੱਕ ਵੀ ਉਹਨਾਂ ਦੇ ਵਿੱਚੋਂ ਸੈੱਲ ਨਹੀਂ ਰੱਖਦਾ ਸੀ। ਕਿ ਆਉਣ ਵਾਲਾ ਟਾਈਮ ਜਿਹੜਾ ਉਹ ਸਾਨੂੰ ਪਤਾ ਵੀ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ AI ਦੇ ਅਗੇਂਸਟ ਬੈਟ ਕਰੂਗਾ, ਤੇ AI ਦੇ ਵਿੱਚ ਮਤਲਬ ਬਹੁਤ ਕੰਪਿਊਟ ਐਂਡ ਮੈਮਰੀ ਆ ਜਾਂਦੀ ਆ, ਤੇ ਜਦੋਂ ਅਗੇਂਸਟ ਕੋਈ ਬੈਟ ਕਰੂਗਾ ਤੇ ਇਹ ਮੰਨੇ ਜਾਊਗਾ ਵੀ ਉਹ ਜਾਣਕਾਰੀ ਬਹੁਤੀ ਨਹੀਂ ਰੱਖਦਾ। ਸੋ ਇਹ ਕਾਈਂਡ ਆਫ ਆਬਵੀਅਸ ਹੀ ਆ ਵੀ ਸਟੋਰੇਜ ਕੰਪਨੀਜ਼ ਜਿਹੜੀਆਂ ਉਹਨਾਂ ਨੇ ਕੰਪਿਊਟ ਤੋਂ ਬਾਅਦ AI ਦੇ ਵਿੱਚ ਦੇ ਆਰ ਸੈਟ ਟੂ ਬੈਨੀਫਿਟ। ਜੀ। ਸੋ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਤੇ ਇੱਥੇ ਨਾਲ ਕੰਪਿਊਟਿੰਗ ਡਿਮਾਂਡ ਦੇ ਨਾਲ ਆਪਾਂ ਪਾਵਰ ਡਿਮਾਂਡ ਦੀ ਵੀ ਗੱਲ ਕਰ ਲਈਏ। ਨਿਊਕਲੀਅਰ ਪਲਾਂਟਸ ਆਰ ਬੈਕ ਬਦੌਲਤ AI। ਕਈ ਜਿਹੜੇ ਰਿਵਾਈਵ ਹੋ ਗਏ, ਨਵੇਂ ਬਣਨ ਦੀਆਂ ਗੱਲਾਂ ਚੱਲ ਪਈਆਂ। ਹਾਂਜੀ, ਤਕਰੀਬਨ 3 ਹਫ਼ਤੇ ਪਹਿਲਾਂ ਆਪਾਂ ਇਹਦੇ ਉੱਤੇ ਇੱਕ ਡੈਡੀਕੇਟਿਡ ਟਾਕ ਵੀ ਕੀਤੀ ਸੀ। ਸੋ ਉਹਦੇ ਵਿੱਚ ਵੀ ਆਪਾਂ ਗੱਲ ਕਰਦੇ ਸੀ ਕਿ ਦੇਖੋ 2019 ਤੋਂ ਲੈ ਕੇ ਹੁਣ ਤੱਕ ਜਿਹੜੀ ਪਾਵਰ ਦੀ ਡਿਮਾਂਡ ਹੈ 1.5 ਗੁਣਾ ਵਧੀ ਹੈ, ਥੈਂਕਸ ਟੂ ਡੇਟਾ ਸੈਂਟਰਸ, ਥੈਂਕਸ ਟੂ AI ਹੈ ਨਾ। AI ਦੇ ਲਈ ਆਪਾਂ ਨੂੰ ਕੰਪਿਊਟਰ ਪਾਵਰ ਚਾਹੀਦੀ ਆ, ਸਟੋਰੇਜ ਦੇ ਲਈ ਕੰਪਿਊਟਰ ਪਾਵਰ ਚਾਹੀਦੀ ਆ, ਤੇ ਪਾਵਰ ਦੇ ਵਾਸਤੇ ਆਪਾਂ ਨੂੰ ਬਿਜਲੀ ਚਾਹੀਦੀ ਹੈ। ਰਾਈਟ। ਸੋ ਹੁਣ ਰਾਜਕਰਨ ਉਹਦੇ ਚ ਇਹ ਆ ਕਿ ਜਿਹੜੀ ਬਿਜਲੀ ਆ ਉਹਦੇ ਵਿੱਚ ਜਿਹੜੀ ਦੂਸਰੀ ਵੱਡੀ ਗੱਲ ਇਹ ਹੈ ਕਿ ਬਿਜਲੀ ਦੀ ਅੱਜ ਦੀ ਵੀ ਪ੍ਰੋਡਕਸ਼ਨ ਜਿਹੜੀ ਉਹ ਡਰਟੀ ਪ੍ਰੋਡਕਸ਼ਨ ਆ। ਡਰਟੀ ਇਨ ਦੀ ਸੈਂਸ ਕਿ ਕੋਲੇ ਤੋਂ ਜਾਂ ਨਾਨ ਪੋਲਿਊਟਿੰਗ ਕਰਨ ਵਾਲੇ এনवायरमेंट ਤੋਂ, ਹਵਾ ਨੂੰ ਪੋਲਿਊਟ ਕਰਦੇ ਜੋ ਵੀ ਹੈ। ਸੋ ਹੁਣ ਨਾਲ ਦੀ ਨਾਲ ਇਹਨਾਂ ਕੰਪਨੀਜ਼ ਜਿਹੜੀ ਡੇਟਾ ਸੈਂਟਰ ਵਾਲੀ ਆ, ਮਿਸਾਲ ਦੇ ਤੌਰ ਤੇ ਤੁਸੀਂ ਗੂਗਲ ਲੈ ਲਓ। ਗੂਗਲ ਆਪਣੇ ਆਪ ਨੂੰ ਕਲੇਮ ਕਰਦੇ ਆ ਕਿ 2007 ਤੋਂ ਕਾਰਬਨ ਨਿਊਟਰਲ ਆ। ਸੋ ESG ਹੈ ਨਾ, এনवायरमेंट ਸੋਸ਼ਲ ਗਵਰਨੈਂਸ ਤੇ ਦਾ ਪ੍ਰੈਸ਼ਰ ਵੀ ਉਹਨਾਂ ਦੇ ਸਿਰ ਤੇ ਉੱਤੇ ਆ ਵੀ এনवायरमेंट ਦੀ ਕੰਪਨੀ ਕੀ ਕਰ ਰਹੀ ਹੈ। ਹੁਣ ਜਦੋਂ ਆਪਾਂ ਡੇਟਾ ਸੈਂਟਰ ਵਿੱਚ 1.5 ਗੁਣਾ 50 ਸਾਲਾਂ ਦੇ ਵਿੱਚ ਜਦੋਂ ਪਾਵਰ ਦੀ ਡਿਮਾਂਡ ਵੱਧ ਜਾਂਦੀ ਆ, ਤੇ ਉਹ ਪਾਵਰ ਤੋਂ ਉਹਨਾਂ ਡਰਟੀ ਸੋਰਸਸ ਤੋਂ ਲੈਣੀ ਹੈ, ਤਾਂ ਫਿਰ ਜਿਹੜਾ ESG ਰਿਸਪੌਂਸਿਬਿਲਿਟੀ ਜਿਹਨੂੰ ਹੈ ਨਾ ਤਕਰੀਬਨ ਪਿਛਲੇ 1 ਦਹਾਕੇ ਤੋਂ ਲੈ ਕੇ ਚੱਲ ਰਹੇ ਆ ਸਾਰੀਆਂ ਵੱਡੀਆਂ ਕੰਪਨੀਜ਼। ਸੋ ਉਹਨਾਂ ਦਾ ਉਹ ਜਿਹੜਾ ਉਹਨਾਂ ਦਾ ਉਹ ਕਲੇਮ ਆ ਪਿੱਛੇ ਹਟ ਜਾਂਦਾ। ਸੋ ਜਿਹੜੇ ਨਿਊਕਲੀਅਰ એનર્ਜੀ ਆ ਉਹਨੂੰ ਇਹਦਾ ਹੱਲ ਦੇਖਿਆ ਜਾ ਰਿਹਾ ਹੈ ਨਾ।
ਕਿਉਂਕਿ ਜਿਹੜੇ ਡੇਟਾ ਸੈਂਟਰ ਆ ਉਹਦੇ ਵਿੱਚ ਨਿਊਕਲੀਅਰ એનર્ਜੀ ਜਦੋਂ ਆਪਾਂ ਨੂੰ ਜੋ ਵੀ ਫਿਊਜ਼ਨ ਜੋ ਵੀ ਉਹਨਾਂ ਦੀ ਟੈਕਨੋਲੋਜੀ ਹੋਏਗੀ ਤੇ ਉਹਦੇ ਵਿੱਚ ਕੋਈ ਆਪਾਂ ਇਹ ਨਹੀਂ ਦੇਖਦੇ ਵੀ ਜਿਹੜੇ ਕਾਰਬਨ ਐਮਿਸ਼ਨਸ ਹੈ ਨਾ ਜਾਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਦੂਸਰੀ ਚੀਜ਼ ਇਹ ਹੈ ਵੀ ਨਿਊਕਲੀਅਰ ਜਿਹੜੀ ਹੈਗੀ ਆ ਉਹ ਬਹੁਤ ਥੋੜੇ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ એનર્ਜੀ ਪ੍ਰੋਵਾਈਡ ਕਰਦੀ ਹੈ। ਸੋ ਉਹਦੇ ਉੱਤੇ ਵੀ ਕਾਫੀ ਸਟਾਰਟਅਪ ਜਿਹੜੀਆਂ ਉਹ ਕਰ ਰਹੀਆਂ। ਸੋ ਮੈਨੂੰ ਲੱਗਦਾ ਕਿ ਇਹ ਇੰਨਾ ਇੰਪੋਰਟੈਂਟ ਟੌਪਿਕ ਹੈ ਰਾਜ ਕਰਨਾ ਆਪਾਂ ਇਹਦੇ ਉੱਤੇ ਡੈਡੀਕੇਟਿਡ ਟਾਕ ਸ਼ੋ ਕਰਾਂਗੇ ਕਿ ਇਹਦੇ ਇਸ ਨਿਊਕਲੀਅਰ ਦੇ ਵਿੱਚ ਕੀ ਚੱਲ ਰਿਹਾ। ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਮਾਈਕਰੋਸਾਫਟ ਐਮਾਜ਼ਨ ਹੋ ਗਿਆ ਗੂਗਲ ਹੋ ਗਿਆ ਉਹਨਾਂ ਤਿੰਨ ਕੰਪਨੀਆਂ ਦੇ ਨਾਲ ਕੰਟਰੈਕਟ ਕੀਤੇ ਆ ਕਿ ਉਹ ਆਪਣੇ ਡੇਟਾ ਸੈਂਟਰ ਦੀ ਪਾਵਰ ਨਿਊਕਲੀਅਰ એનર્ਜੀ ਦਿੰਦੇ। ਐਗਜ਼ੈਕਟਲੀ। ਸੋ ਆਪਾਂ ਇਸ ਟੈਕਨੋਲੋਜੀ ਦੀ ਉੱਤੇ ਆਪਾਂ ਡੈਡੀਕੇਟਿਡ ਟਾਕ ਸ਼ੋ ਕਰਾਂਗੇ ਵੀ। ਕੈਲੀਫੋਰਨੀਆ ਵਾਲੇ ਕਹਿੰਦੇ ਅਸੀਂ ਸਭ ਕੁਝ ਜ਼ੀਰੋ ਮਿਸ਼ਨ ਵੱਲ ਨੂੰ ਵਧਣਾ ਆ, ਬਿਜਲੀ ਦੀ ਡਿਮਾਂਡ ਤਾਂ ਇੱਥੇ ਵਧਣੀ ਆ, ਆਉਣੀ ਕਿੱਥੋਂ ਆ? ਫੋਸਲ ਫਿਊਲ ਦੇ ਨਾਲ ਹੀ ਜੇ ਕਰਕੇ ਕੀਤੀ ਤੇ ਫਿਰ ਤਾਂ ਉਹ ਹੀ ਕਲੀਨ ਤਾਂ ਰਹੀ ਨਹੀਂ। ਸੋ ਇਹ ਦੇਖਣਾ ਪਊਗਾ ਕੀ ਆ। ਨਿਊਕਲੀਅਰ ਇੱਕ ਆਨਸਰ ਲੱਗਦਾ ਆ ਲੋਕਾਂ ਦੇ ਵਿੱਚ ਹੁਣ ਇਸ ਦੀ ਡਿਮਾਂਡ ਜਾਂ ਉਹਨੂੰ ਕਿੱਦਾਂ ਸੇਫਟੀ ਨੂੰ ਲੈ ਕੇ ਜਿਹੜੀ ਚਰਚਾ ਹੋਊਗੀ, ਇਹ ਇੱਕ ਵੱਡਾ ਜਿਹੜਾ ਇਸ ਟਾਈਮ ਕਾਰਨ ਜਿਹੜਾ ਉਹ ਰਹਿਣ ਵਾਲਾ ਆ। ਇਸ ਦੇ ਉੱਤੇ ਚਰਚਾਵਾਂ ਦਾ ਜਿਹੜਾ ਉਹ ਕਾਰਨ ਰਹੇਗਾ। ਸੋ ਕਾਫੀ ਕੁਝ ਬਦਲ ਰਿਹਾ ਦੁਨੀਆ ਦੇ ਵਿੱਚ। ਟੈਕਨੋਲੋਜੀ ਦੇਖੋ, ਇੱਕ ਟੈਕਨੋਲੋਜੀ ਆਈ ਹੈ ਕਿੰਨਾ ਕੁਝ ਜਿਹੜਾ ਉਹ ਚੇਂਜ ਕਰ ਰਹੀ ਆ। ਇਕੱਲਾ ਇਹੀ ਨਹੀਂ, ਉਹਨੇ ਲੋਕਾਂ ਦੀਆਂ ਜੌਬਸ ਨੂੰ ਲੈ ਕੇ, ਭਵਿੱਖ ਨੂੰ ਲੈ ਕੇ ਤਾਂ ਸਵਾਲ ਜਿਹੜੇ ਖੜੇ ਕੀਤੇ ਆ। એનર્ਜੀ ਯੂਜ਼ ਨੂੰ ਲੈ ਕੇ ਵੀ ਹੁਣ ਬਹੁਤ ਸਾਰੇ ਸਵਾਲ ਜਿਹੜੇ ਉਹ ਖੜੇ ਕਰ ਦਿੱਤੇ ਆ ਕਿ ਇਸ ਦੇ ਵਿੱਚੋਂ ਹੀ ਲੋਕਾਂ ਨੂੰ ਕਲੀਨ એનર્ਜੀ ਦਾ ਸੋਲੂਸ਼ਨ ਮਿਲ ਜੂਗਾ। ਇਹ ਵੀ ਦੇਖਣ ਵਾਲੀ ਜਿਹੜੀ ਆ ਉਹ ਗੱਲ ਜਿਹੜੀ ਉਹ ਰਹਿਣੀ ਆ। CrowdStrike ਦੇ ਉਹ ਦਿਨ ਭੁੱਲਦੇ ਨਹੀਂ ਹਰਵਿੰਦਰ ਸਾਰਿਆਂ ਨੂੰ, ਵੀ ਜਦੋਂ ਦੁਨੀਆ ਥੰਮ ਗਈ ਸੀਗੀ। ਤੁਸੀਂ ਵੀ ਆਈ ਥਿੰਕ ਉਦੋਂ ਟਰੈਵਲ ਦੇ ਵਿੱਚ ਹੀ ਸੀਗੇ, ਤੁਹਾਡਾ ਜਿਹੜਾ ਉਹ ਬਚਾਅ ਹੋ ਗਿਆ, ਪਰ ਬਹੁਤ ਸਾਰੀ ਦੁਨੀਆ ਜਿਹੜੀ ਉਹ ਖਲੋ ਗਈ ਸੀ, ਖੜੋਤ ਆ ਗਈ ਸੀਗੀ। ਡੈਲਟਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਸੀਗਾ ਜਦ ਉਹਨਾਂ ਦੇ ਉਹ ਜਿਹੜੇ ਸਰਵਰ ਆ ਅਪਡੇਟ ਹੋ ਕੇ ਬਲੂ ਸਕਰੀਨ ਆਫ ਡੈਥ ਦੇ ਵਿੱਚ ਜਿਹੜੇ ਉਹ ਜਾ ਪਹੁੰਚੇ। ਸੌਫਟਵੇਅਰ ਅਪਡੇਟ ਉਸੇ ਦੇ ਕਰਕੇ ਡੈਲਟਾ ਕਹਿੰਦੇ ਵੀ CrowdStrike ਨੂੰ ਹੁਣ ਸੂ ਕਰਨ ਜਿਹੜਾ ਉਹ ਜਾਰੀ, ਉਹਨਾਂ ਨੇ ਸੂ ਕਰ ਦਿੱਤਾ ਆ ਇਸ ਮਾਸ ਫਲਾਈਟ ਡਿਸਰਪਸ਼ਨਸ ਨੂੰ ਲੈ ਕੇ। ਹਾਂਜੀ, ਆ ਜਿਹੜਾ ਲੰਘੇ ਸ਼ੁੱਕਰਵਾਰ ਹੀ ਰਾਜ ਕਰਨ CrowdStrike ਨੂੰ ਬਿਲਕੁਲ ਡੈਲਟਾ 에ਅਰਲਾਈਨ ਨੇ ਸੂ ਕਰ ਦਿੱਤਾ। ਉਹਨੇ ਇਹ ਕਿਹਾ, ਇਹ ਜਿਹੜਾ ਸੂ ਹੋਇਆ ਉਹਦੇ ਵਿੱਚ ਉਹਨਾਂ ਕੋਰਟ ਜਿਹੜੀ ਫਾਈਲਿੰਗ ਕੀਤੀ ਆ ਜਾਰਜੀਆ ਸਟੇਟ ਕੋਰਟ ਦੇ ਵਿੱਚ। ਉਹਨੇ ਇਹ ਕਿਹਾ ਕਿ ਜੁਲਾਈ ਦੇ ਵਿੱਚ ਜਿਹੜੀ ਮੈਸ ਫਲਾਈਟ ਕੈਂਸਲੇਸ਼ਨ ਹੋਈ ਸੀ ਉਹ ਤਕਰੀਬਨ 13 ਲੱਖ ਸਾਡੇ ਜਿਹੜੇ ਕਸਟਮਰ ਸੀ ਉਹਨਾਂ ਨੂੰ ਉਹਨਾਂ ਦੇ ਟਰੈਵਲ ਪਲਾਨ ਨੂੰ ਸਾਨੂੰ ਡਿਸਟਰਪਟ ਕਰਨਾ ਪਿਆ ਸੀ। ਤੇ ਜਿਹੜਾ ਕੈਰੀਅਰ ਦੀ ਕਾਸਟ ਹੈਗੀ ਹੈ ਜਿਹੜੀ ਮੋਟੀ ਉਹਨਾਂ ਕਿਹਾ ਕਿ ਤਕਰੀਬਨ 500 ਮਿਲੀਅਨ ਦੇ ਕਰੀਬ ਸਾਡੀ ਜਿਹੜੀ ਇਹਦਾ ਨੁਕਸਾਨ ਹੋਇਆ ਸੀ, ਹੈ ਨਾ। ਤੇ ਉਹ ਸੋ ਉਹਦੇ ਵਿੱਚ ਇਹ ਕਿਹਾ ਵੀ ਜਿਹੜੀ CrowdStrike ਜਿਹੜੀ ਮੈਨੂੰ ਬੜੀ ਤਕਰੀਬਨ ਕੁਝ ਹਾਸੇ ਵਾਲੀ ਵੀ ਗੱਲ ਲੱਗਦੀ ਆ ਕਿ CrowdStrike ਦੇ ਪੱਖ ਦੇ ਵਿੱਚ ਵੀ ਛੋਟੀ ਕੰਪਨੀ ਦਾ ਹੈ ਨਹੀਂ CrowdStrike, ਤੇ ਉਹਦੇ ਵਿੱਚ ਨੇ ਇਹ ਕਲੇਮ ਕੀਤਾ ਵੀ ਯਾਰ ਤੁਸੀਂ ਇੱਕ ਵੀ ਕੰਪਿਊਟਰ ਦੇ ਉੱਤੇ ਟੈਸਟ ਕਰ ਲੈਂਦੇ ਤੇ ਇਹ ਏਡਾ ਵੱਡੀ ਸਮੱਸਿਆ ਨਹੀਂ ਸੀ ਆਉਣੀ। ਮੈਨੂੰ ਪੜ੍ਹ ਕੇ ਬੜਾ ਹਾਸਾ ਆਇਆ ਗੱਲ ਦਾ। ਤੇ ਡੈਫੀਨਿਟਲੀ ਹੈ ਨਾ CrowdStrike ਤੇ ਵੱਡਾ ਧੱਬਾ ਜਿਹੜਾ ਉਹ ਲੱਗੂਗਾ। ਸੋ ਉਹਨੇ ਇਹ ਕਿਹਾ ਵੀ ਤੁਸੀਂ ਫਾਲਟੀ ਅਪਡੇਟ ਫੋਰਸ ਕਰਕੇ ਆਪਣੇ ਕਸਟਮਰਸ ਨੂੰ ਭੇਜ ਦਿੱਤੀ ਤੇ ਜਿਹਦੇ ਕਰਕੇ ਸਾਡੇ ਤਕਰੀਬਨ 8.5 ਮਿਲੀਅਨ ਯਾਨੀ ਕਿ 85 ਲੱਖ ਵਿੰਡੋ ਬੇਸ ਜਿਹੜੇ ਸਾਡੇ ਕੰਪਿਊਟਰ ਆ ਉਹ ਕ੍ਰੈਸ਼ ਹੋ ਗਏ। ਸੋ ਇਹ ਜੁਲਾਈ 19 ਨੂੰ ਹੋਇਆ ਸੀ ਜਿੱਦਾਂ ਤੁਸੀਂ ਕਿਹਾ। ਮੈਂ ਵੀ ਉਸ ਦਿਨ ਟਰੈਵਲ ਵਿੱਚ ਹੀ ਸੀ, ਏਸ਼ੀਆ ਦੇ ਵਿੱਚ ਟਰੈਵਲ ਕਰਦਾ ਪਿਆ ਸੀ। ਤੇ ਜਦੋਂ ਮੈਂ 에ਅਰਪੋਰਟ ਤੇ ਆਪਣੀ ਫਲਾਈਟ ਲੈਣੀ ਸੀ ਉਸ ਤੋਂ ਪਹਿਲਾਂ ਮੈਨੂੰ ਇਸ ਚੀਜ਼ ਦਾ ਪਤਾ ਲੱਗਾ ਸੀ, ਹੈ। ਸੋ ਉਹਦੇ ਵਿੱਚ ਪਹਿਲਾਂ ਤੇ CrowdStrike ਤੇ ਇਹ ਗੱਲਾਂ ਬਾਤਾਂ ਕਾਫੀ ਸਮੇਂ ਤੋਂ ਚੱਲ ਰਹੀਆਂ। ਪਹਿਲਾਂ ਤੇ CrowdStrike ਨੇ, ਹੈ ਨਾ, ਤੇ ਡੈਲਟਾ ਨੇ ਕ੍ਰਿਟਿਸਾਈਜ਼ ਕੀਤਾ CrowdStrike ਨੇ, ਹੈ ਨਾ, ਵੀ ਡਿਸਮਿਸ ਕੀਤਾ ਵੀ ਕੋਈ ਗੱਲ ਨਹੀਂ, ਇਹਦੀ ਕੋਈ ਲਾਇਬਿਲਿਟੀ ਵਾਲੀ ਗੱਲ ਨਹੀਂ, ਹੈ ਨਾ। ਤੇ ਪਰ ਜਿਹੜਾ ਡੈਲਟਾ ਇਹਦੇ ਵਿੱਚ ਗੱਲ ਇਹ ਹੈ ਵੀ 2022 ਤੋਂ ਉਹਨਾਂ ਪ੍ਰੋਡਕਟਸ ਇਹਦੇ ਲੈਣੇ ਸ਼ੁਰੂ ਕਰ ਦਿੱਤੇ, ਹੈ ਨਾ। ਤੇ ਇਹਨਾਂ ਦੀ ਤਕਰੀਬਨ ਉਹ ਇਹ ਫਾਈਲਿੰਗ ਦੇ ਵਿੱਚ ਇਹ ਵੀ ਕਹਿੰਦੇ ਕਿ ਸਾਡੀ 7000 ਫਲਾਈਟਾਂ ਜਿਹੜੀਆਂ ਇਹਦੇ ਕਰਕੇ ਕੈਂਸਲ ਹੋਈਆਂ ਤੇ 500 ਮਿਲੀਅਨ ਡਾਲਰ ਦਾ ਕਹਿੰਦਾ ਸਾਡਾ ਆਊਟ ਆਫ ਪਾਕਟ ਲਾਸ ਹੋਇਆ। ਪਰ ਸਾਡਾ ਜਿਹੜਾ ਲਾਸਟ ਪ੍ਰੋਫਿਟ ਆ ਸਾਡੇ ਇੱਥੇ ਇਹਨੂੰ ਰਿਕਵਰ ਕਰਨ ਲਈ ਐਕਸਪੈਂਡੀਚਰ ਹੋਏ ਤੇ ਅਟਰਨੀ ਫੀਸ ਜਿਹੜੀਆਂ ਸਾਡੀਆਂ ਲੱਗੀਆਂ ਕਿਉਂਕਿ ਲੋਕਾਂ ਨੇ ਤਾਂ ਸੂਕਾਰੀ ਕੀਤਾ ਹੀ ਨਾ ਇਹਨਾਂ ਨੂੰ। ਤੇ ਸਾਡਾ ਜਿਹੜਾ ਰੈਪੂਟੇਸ਼ਨ ਦਾ ਤੇ ਹਾਰਮ ਹੋਇਆ ਤੇ ਫਿਊਚਰ ਰੈਵਨਿਊ ਸਾਡਾ ਕਿੰਨਾ ਇਹਦੇ ਕਰਕੇ ਨੁਕਸਾਨ ਹੋਇਆ ਵੀ ਜਿਹਦੀ ਇੱਕ ਵਾਰ ਡੈਲਟਾ ਦੀ ਫਲਾਈਟ ਕੈਂਸਲ ਹੋਈ ਨੇ ਕਹਿੰਦਾ ਯਾਰ ਮੈਂ ਨਹੀਂ ਡੈਲਟਾ ਤੇ ਦੁਬਾਰਾ ਜਾਣਾ, ਰਾਈਟ। ਸੋ ਇਹਦੇ ਕਰਕੇ ਇਹ ਵੀ ਦੱਸਦੇ ਜਾਏ ਕਿ US ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਇੱਕ ਇਨਵੈਸਟੀਗੇਸ਼ਨ ਵੀ ਹੈ ਨਾ ਇਹਦੇ ਉੱਤੇ ਖੋਲੀ ਸੀ ਤੇ ਜਿਹਦੇ ਬਾਬਤ ਜਿਹੜੇ ਇਹਨਾਂ ਦੇ CrowdStrike ਦੇ ਇੱਕ ਸੀਨੀਅਰ VP ਸੀ, ਮੈਨੂੰ ਚੇਤਾ ਪਿਛਲੇ ਮਹੀਨੇ ਇਹਨਾਂ ਦੇ ਉਹਨੇ ਕਾਂਗਰਸ ਦੇ ਮੂਹਰੇ ਮਾਫੀ ਮੰਗੀ ਸੀ ਵੀ ਜਿਹੜਾ ਫਾਲਟੀ ਅਪਗ੍ਰੇਡ ਜਿਹੜਾ ਸਾਡਾ ਹੋਇਆ ਵਾ ਉਹਦੇ ਕਰਕੇ ਅਸੀਂ ਨਾ ਸਾਨੂੰ ਮਾਫੀ ਚਾਹੁੰਦੇ ਹਾਂ। ਐਡਮ ਮੇਅਰ ਸੀ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ CrowdStrike ਦੇ।
ਤੇ ਉਹਨਾਂ ਕਿਹਾ ਸੀ ਕੋਰਟ ਕਿ we are deeply sorry that this happened and we are determined to prevent for this from futures from happening again. ਸੋ ਉਹਦੇ ਵਿੱਚ ਇਹ ਇਹਨਾਂ ਦਾ ਹੁਣ ਦੇਖੋ ਕੀ ਬਣਦਾ, ਪਰ ਮੈਨੂੰ ਲੱਗਦਾ ਨਿੱਜੀ ਤੌਰ ਤੇ ਇਹ ਲੱਗਦਾ ਕਿ ਇਹ ਸਟਰੋਂਗ ਇੱਕ ਜਿਹੜਾ ਕੇਸ ਆ ਬਣਦਾ ਪਿਆ। ਬਾਕੀ ਉਹਨਾਂ ਦੇ ਆਪਸ ਕੰਟਰੈਕਟਸ ਤੋਂ ਪਤਾ ਲੱਗੂਗਾ ਕੀ ਬਣਦਾ। ਜੀ ਨਹੀਂ ਬਿਲਕੁਲ ਇਹ ਸਾਰਾ ਕੁਝ ਜਿਹੜਾ ਉਹ ਦੇਖਣ ਵਾਲਾ ਆ। AI ਦੇ ਉੱਤੇ ਮੁੜ ਵਾਪਸ ਇੱਕ ਗੱਲ ਕਰਦੇ ਜਾਈਏ ਹਰਵਿੰਦਰ, AI ਦੇ ਚੈਟਬੋਟਸ ਤਾਂ ਬਹੁਤ ਨੇ, ਕਾਫੀ ਚਰਚਾਵਾਂ ਜਿਹੜੀਆਂ ਇਹਨਾਂ ਦੀਆਂ ਚੱਲਦੀਆਂ ਰਹਿੰਦੀਆਂ। ਇਹਦੇ ਵਿੱਚ ਹੁਣ ਇੱਕ ਇਹ ਵੀ ਕੇਸ ਜਿਹੜੇ ਉਹ ਆ ਗਿਆ ਹੁਣ ਆਪਣੇ ਸਾਹਮਣੇ, ਫਲੋਰੀਡਾ ਤੋਂ ਆ। 14 ਸਾਲ ਦੇ ਮੁੰਡੇ ਨੂੰ ਕਹਿੰਦੇ ਵੀ AI ਦੇ ਚੈਟਬੋਟ ਨੇ ਪੁਸ਼ ਕੀਤਾ ਵੀ ਉਹ ਆਪਣੇ ਆਪ ਨੂੰ ਮਾਰ ਲਵੇ। ਹੁਣ ਉਹਦੇ ਪਰਿਵਾਰ ਦੇ ਦੁਆਰਾ ਉਸ ਦੇ ਚੈਟਬੋਟ ਦੇ ਜਿਹੜਾ ਕ੍ਰੀਏਟਰ ਸੀ ਉਸ ਦੇ ਉਲਟ ਲਾ ਸੂਟ ਜਿਹੜਾ ਉਹ ਕਰ ਦਿੱਤਾ ਗਿਆ। ਸੈਵਲ ਸਟਰ ਦ ਥਰਡ ਮੁੰਡੇ ਦਾ ਨਾਂ ਸੀਗਾ। ਕਹਿੰਦਾ ਵੀ ਉਹਨੇ ਫੋਨ ਕੱਢਿਆ, ਮੈਸੇਜ ਕੀਤਾ ਚੈਟ ਬੋਟ ਨੂੰ, ਉਹ ਉਹਦਾ ਮਿੱਤਰ ਬਣ ਗਿਆ ਤੇ ਇਵੈਂਚੁਅਲੀ ਕਹਿੰਦੇ ਵੀ ਉਸਨੇ ਗਰੂਮ ਕਰਕੇ ਇਸ ਮੁੰਡੇ ਨੂੰ ਆਪਣੀ ਖੁਦ ਜਿਹੜੀ ਆਤਮ ਹੱਤਿਆ ਵੱਲ ਨੂੰ ਜਿਹੜਾ ਉਹ ਲੈ ਗਿਆ। ਗੇਮ ਆਫ ਥਰੋਨਸ ਟੈਲੀਵਿਜ਼ਨ ਸ਼ੋਅ ਦੇ ਨਾਲ ਕਹਿੰਦੇ ਵੀ ਇਹ ਚੈਟਬੋਟ ਇੱਕ ਫਿਕਸ਼ਨਲ ਕਰੈਕਟਰ ਜਿਹੜਾ ਡਨੇਰਿਸ ਟਾਰਗੇਰੀਅਨ ਕਰਕੇ ਜਿਹੜਾ ਉਹ ਬਣਿਆ ਸੀ ਤੇ ਉਸ ਪਾਸੇ ਵੱਲ ਨੂੰ ਜਿਹੜਾ ਉਸਨੂੰ ਧੱਕ ਦਿੱਤਾ। ਇਹ ਇੱਕ ਇਹ ਵੀ ਪਹਿਲੂ ਜਿਹੜਾ ਹਰਵਿੰਦਰ ਆਉਂਦੇ ਦਿਨਾਂ ਦੇ ਵਿੱਚ ਇੱਕ AI ਦਾ ਜਿਹੜਾ ਗਲਤ ਤਰੀਕੇ ਨਾਲ ਵੀ ਵਰਤਿਆ ਜਾ ਸਕਦਾ, ਜਾਂ AI ਜਿਹੜੇ ਚੈਟਬੋਟ ਆ ਜੇ ਇੰਨੇ ਮੈਚਿਓਰ ਨਹੀਂ ਆ, ਇੱਥੋਂ ਇਹ ਵੀ ਪਤਾ ਲੱਗਦਾ। ਹਾਂਜੀ ਰਾਜਕਰਨ, ਇਹ ਵੈਸੇ ਤੁਸੀਂ ਗੱਲ ਸਾਹਮਣੇ ਲੈ ਕੇ ਦੇ ਨਵੀਂ ਗੱਲ ਨਹੀਂ ਆ। ਮੈਂ ਜਦੋਂ ਸਟੈਨਫੋਰਡ ਗਿਆ ਸੀ AI ਨੂੰ ਪੜ੍ਹਨ ਵਾਸਤੇ, ਸੋ ਉਹਦੇ ਵਿੱਚ ਵੀ ਇਦਾਂ ਦਾ ਇੱਕ ਕੇਸ ਸਟੱਡੀ ਸਾਡੇ ਸਾਹਮਣੇ ਰੱਖੀ ਸੀ। ਠੀਕ ਹੈ। ਤੇ ਉਹ ਇਹ ਹੈ ਵੀ ਜਿਹੜਾ ਵੀ ਤੁਸੀਂ ਲੈਂਗੁਏਜ ਨੂੰ ਟ੍ਰੇਨ ਕਰਦੇ, ਤੇ ਮੈਂ ਤੁਹਾਨੂੰ ਕਾਰਨ ਥੋੜਾ ਜਿਹਾ ਦੱਸ ਦਿੰਦਾ ਵੀ ਕਿਉਂ ਬਣੇ ਬਹੁਤ ਨਾ, ਕਿਉਂਕਿ ਆਪਾਂ ਪ੍ਰੋਗਰਾਮ ਦੇ ਵਿੱਚ ਬਹੁਤ ਟਾਈਮ ਨਹੀਂ ਲੈਣਾ, ਪਰ ਮੈਂ ਮੋਟੇ ਤੌਰ ਤੇ ਕਾਰਨ ਦੱਸ ਦਿੰਦਾ। ਤੇ ਇਹ ਕਾਮਨ ਆ ਚੀਜ਼। ਇਹਨੂੰ ਕਹਿੰਦੇ ਆ, ਇੱਕ ਵਰਡ ਯੂਜ਼ ਕਰਦੇ ਆ ਹੈਲੂਸੀਨੇਸ਼ਨ ਵੀ, ਕਿ ਇਹਨੂੰ ਇੱਕ ਤਰੀਕੇ ਨਾਲ ਕਹਿ ਸਕਦੇ ਆ। ਹੈਲੂਸੀਨੇਸ਼ਨ ਵੈਸੇ ਤਾਂ ਕਹਿੰਦੇ ਜਦੋਂ ਗਲਤ ਜਾਣਕਾਰੀ ਕੋਈ ਦਿੰਦਾ, ਪਰ ਚਲੋ ਹੁਣ ਇੱਕ ਤਰੀਕੇ ਨਾਲ ਏਦਾਂ ਵੀ ਕਹਿ ਸਕਦੇ ਆ। ਇਹ ਡਿਪੈਂਡ ਕਰਦਾ ਕਿ ਮਾਡਲ ਜਿਹੜਾ ਟ੍ਰੇਨ ਹੋਇਆ ਉਹ ਕਿਹੜੇ ਡੇਟਾ ਦੇ ਉੱਤੇ ਹੋਇਆ, ਤੇ ਜਿਹੜਾ ਉਸ ਮਾਡਲ ਆ ਉਹਦੇ ਵਿੱਚ ਗਾਰਡ ਰੇਲਸ ਰੱਖੀਆਂ ਕਿ ਨਹੀਂ, ਇਹ ਟੈਕਨੀਕਲ ਟਰਮ ਜਿਹੜੀ ਯੂਜ਼ ਕਰਦੇ ਆ ਹਨਾ। ਸੋ ਉਹਦੇ ਵਿੱਚ ਤੁਸੀਂ ਤੁਹਾਨੂੰ ਚੇਤਾ ਹੋਣਾ ਕਿ ਜਿਹੜੇ ਰਿਸਪਾਂਸ ਆਉਂਦੇ ਜਨਰੇਟਿਵ AI ਦੇ, ਉਹ ਕਈ ਵਾਰ ਆਪਣੇ ਐਕਸਪੈਕਟੇਸ਼ਨ ਤੋਂ ਬਹੁਤ ਪਰੇ ਚਲੇ ਜਾਂਦੇ ਆ। ਤੇ ਇਹ ਛੋਟੀ ਕੰਪਨੀਆਂ ਦੀ ਗੱਲ ਵੀ ਨਹੀਂ ਹੈ। ਤੁਸੀਂ ਪਿੱਛੇ ਜੇ ਆਪਾਂ ਆਪਣੇ ਟਾਕ ਸ਼ੋਅ ਵਿੱਚ ਵੀ ਗੱਲਬਾਤ ਕੀਤੀ ਵੀ ਜਦੋਂ ਗੂਗਲ ਨੇ ਆਪਣੇ ਗ੍ਰਾਫਿਕਸ ਵਾਲਾ ਜਿਹੜਾ ਲੈ ਕੇ ਆਂਦਾ ਸਾਹਮਣੇ ਪ੍ਰੋਜੈਕਟ, ਉਹਨਾਂ ਨੂੰ ਛੇਤੀ ਥੋੜੇ ਦਿਨਾਂ ਵਿੱਚ ਰੀਕਾਲ ਕਰਨਾ ਪੈ ਗਿਆ ਸੀ ਵਾਪਸ, ਹਨਾ, ਕਿਉਂਕਿ ਉਹਨਾਂ ਦੇ ਜਿਹੜੇ ਜਨਰੇਟਿਵ ਡੇਟਾ ਸੀ ਉਹ ਅਪ ਟੂ ਐਕਸਪੈਕਟੇਸ਼ਨ ਨਹੀਂ ਸੀ, ਹੋਰ ਹੀ ਗੱਲਬਾਤ, ਹੋਰ ਹੀ ਪਾਸੇ ਨੂੰ ਗੱਲਬਾਤ ਹੋ ਦਿੰਦਾ। ਸੋ ਉਹ ਕਿੱਦਾਂ ਦਾ ਮਾਡਲ ਆ, ਉਹਨੂੰ ਕਿਹੜੇ ਡੇਟਾ ਉੱਤੇ ਟੈਸਟ ਕੀਤਾ ਹੋਇਆ ਤੇ ਉਹਦੇ ਵਿੱਚ ਗਾਰਡ ਰੇਲਸ ਰੱਖੀਆਂ ਕਿ ਨਹੀਂ, ਇਹ ਬਹੁਤ ਮੈਟਰ ਕਰੂਗਾ। ਸੋ ਇਹ ਕੇਸਿਸ ਨੂੰ ਲੈ ਕੇ ਹੀ ਪਿੱਛੇ ਜੇ ਕੈਲੀਫੋਰਨੀਆ ਦੇ ਵਿੱਚ ਵੀ ਹਨਾ ਜਿਹੜਾ ਰੌਲਾ ਪਿਆ ਸੀ ਵੀ AI ਨੂੰ ਅਸੀਂ ਕੁਛ ਰੱਖੀਏ ਵੀ ਜਿਹੜਾ ਮਾਡਲ ਮਿਨੀਮਮ ਪ੍ਰਾਈਸ ਟੈਗ ਰੱਖਿਆ ਸੀ ਕੋਈ ਇਹਨਾਂ ਨੇ ਉੱਤੇ। ਪ੍ਰਾਈਸ ਟੈਗ ਵੀ ਸੀ, ਤੇ ਨਾਲ ਇਹ ਹੈ ਕਿ ਉਹਦੀ ਫਰੇਮਿੰਗ ਕੀਤੀ ਜਾਏ, ਰੂਲ ਬਣਾਏ ਜਾਣ ਜਿਹੜਾ ਕ੍ਰੀਏਟਰ ਆ ਉਹ ਲਾਇਬਲ ਹੈ ਜਾਂ ਨਹੀਂ ਹੈ ਲਾਇਬਿਲਿਟੀ ਦਾ, ਪਰ ਉਹ ਰਿਜੈਕਟ ਹੋ ਗਿਆ ਸੀ। ਸੋ ਉਹ ਐਗਜ਼ੈਕਟ ਇਹੀ ਜਿਹੜੀ ਗੱਲ ਕਹੀ, ਇਹਨਾਂ ਚੀਜ਼ਾਂ ਨੂੰ ਹੀ ਐਡਰੈਸ ਕਰਨ ਵਾਸਤੇ ਉਹ ਸਾਹਮਣੇ ਲੈ ਕੇ ਆਇਆ ਸੀ, ਪਰ ਉਹ ਹਨਾ ਅੱਗੇ ਨਹੀਂ ਤੁਰ ਸਕਿਆ। ਸੋ ਇਹ ਜਦੋਂ ਟੈਕਨੋਲੋਜੀ ਕੋਈ ਨਵੀਂ ਆਉਂਦੀ ਹੈ, ਇਹ ਸਮੱਸਿਆਵਾਂ ਸਾਡੇ ਸਾਹਮਣੇ ਅਨਫੋਰਚੂਨੇਟ ਆ। ਜਿਹੜੇ ਕ੍ਰੀਏਟਰ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਇਸ ਪਾਸੇ ਨੂੰ, ਪਰ ਇਹ ਜਿਹੜਾ ਤੁਸੀਂ ਕੇਸ ਲੈ ਕੇ ਆਏ ਹੋ ਇਹ ਨਵਾਂ ਨਹੀਂ ਆ। ਇਹ ਕਈ ਸਾਲਾਂ ਤੋਂ ਇਹ ਜਿਹੜੀ ਗੱਲਬਾਤ ਆ, ਤਕਰੀਬਨ ਪਿਛਲੇ 2-3 ਸਾਲਾਂ ਦੇ ਵਿੱਚ ਕਾਫੀ ਕੇਸਿਸ ਆਪਾਂ ਦੇਖ ਚੁੱਕੇ ਹਾਂ ਜੀ। ਬਿਲਕੁਲ, ਕਿਉਂਕਿ ਇੰਨੀ ਛੋਟੀ ਉਮਰ ਦੇ ਜਿਹੜੇ ਟੀਨੇਜਰ ਉਹਨਾਂ ਦਾ ਬ੍ਰੇਨ ਵੀ ਪੂਰਾ ਮੈਚਿਓਰ ਨਹੀਂ ਹੁੰਦਾ, ਉਹ ਸਾਰੀਆਂ ਚੀਜ਼ਾਂ ਨੂੰ ਪੂਰੀ ਚੰਗੀ ਤਰ੍ਹਾਂ ਸਮਝ ਨਹੀਂ ਪਾਉਂਦੇ। ਤੇ ਉੱਤੋਂ ਜੇ ਚੈਟਬੋਟ ਪੂਰਾ ਤਿਆਰ ਨਾ ਹੋਵੇ, ਉਹਨੂੰ ਨਾ ਪਤਾ ਹੋਵੇ ਵੀ ਉਹਦੇ ਵੱਲੋਂ ਇੱਕ ਗਲਤ ਨੱਜ ਕੀਤਾ ਹੋਇਆ ਪਾਸੇ ਵੱਲ ਨੂੰ, ਉਹ ਇੱਦਾਂ ਦੇ ਜਿਹੜੇ ਨਤੀਜੇ ਜਿਹੜੇ ਉਹ ਨਿਕਲ ਸਕਦੇ ਆ। ਜਿੱਥੇ ਫਾਇਦੇ ਆ ਉੱਥੇ ਨੁਕਸਾਨ ਵੀ ਜਿਹੜਾ ਉਹ ਨਾਲ ਦੇ ਨਾਲ ਖਤਰਾ ਵੀ ਜਿਹੜਾ ਉਹ ਬਰਕਰਾਰ ਹੀ ਜਿਹੜਾ ਉਹ ਰਹਿੰਦਾ ਆ। ਜੈਫ ਬੈਜ਼ੋਸ ਦੀ ਆਪਾਂ ਜਾਂਦੇ ਜਾਂਦੇ ਗੱਲ ਕਰ ਲਈਏ ਹਰਵਿੰਦਰ, ਐਮਾਜ਼ੋਨ ਦਾ ਜਿਹੜਾ ਉਹ ਮਾਲਕ ਆ, ਅੱਜ ਕੱਲ੍ਹ ਵਾਸ਼ਿੰਗਟਨ ਪੋਸਟ ਦਾ ਵੀ ਜਿਹੜਾ ਉਹ ਮਾਲਕ ਬਣ ਗਿਆ ਸੀ ਕਈ ਸਾਲਾਂ ਤੋਂ। ਕਹਿੰਦੇ ਵੀ ਵਾਸ਼ਿੰਗਟਨ ਪੋਸਟ ਨੂੰ ਜੈਫ ਬੈਜ਼ੋਸ ਨੇ ਕਹਿਤਾ ਵੀ ਇਸ ਵਾਰ ਐਂਡੋਰਸਮੈਂਟ ਨਹੀਂ ਕਰਨੀ। ਕਮਲਾ ਹੈਰਿਸ ਦੀ ਐਂਡੋਰਸਮੈਂਟ ਵਾਸ਼ਿੰਗਟਨ ਪੋਸਟ ਕਰਨ ਜਾ ਰਹੀ ਸੀ, ਅਖਬਾਰ ਰੋਕ ਰਿਹਾ ਹੈ ਇਸਨੇ। ਹਾਂਜੀ, ਸੋ ਜਿਹੜੀ ਵੇਖੋ ਇਨਫੋਰਮੇਸ਼ਨ ਇਜ਼ ਐਵਰੀਥਿੰਗ ਹੈ ਨਾ। ਵਾਸ਼ਿੰਗਟਨ ਪੋਸਟ ਦੇ ਵਿੱਚ ਕਈ ਡੈਕੇਡਸ ਤੋਂ ਐਂਡੋਰਸਮੈਂਟ ਜਿਹੜੇ ਉਹ ਕਰਦੇ ਆ ਰਹੇ ਆ, ਤੇ ਉਹਦੇ ਵਿੱਚ ਜਿਹੜੇ ਸਟਾਫ ਰਿਪੋਰਟਰ ਸੀ ਉਹਨਾਂ ਨੇ ਐਡੀਟੋਰੀਅਲ ਡਰਾਫਟ ਕੀਤਾ ਸੀ,
ਤੇ ਉਹਨੇ ਕਿਹਾ ਸੀ ਕਿ ਡੈਮੋਕ੍ਰੈਟਿਕ ਨਾਮਿਨੀ ਜਿਹੜੇ ਕਮਲਾ ਹੈਰਿਸ ਆ ਉਹਨਾਂ ਨੂੰ ਐਂਡੋਰਸ ਕੀਤਾ ਜਾਏ ਵਰਸਸ ਜੀਓਪੀ ਦੇ ਡੋਨਲਡ ਟਰੰਪ। ਸੋ ਮੈਂ ਇਹਦੇ ਵਿੱਚ ਥੋੜਾ ਜਿਹਾ ਇੱਥੇ ਪੌਜ਼ ਲੈ ਲੈਣਾ ਗੱਲਬਾਤ ਨੂੰ, ਆਪਾਂ ਮੈਂ ਕੰਪਲੀਟਲੀ ਵੀ ਦੱਸਦਾ, ਪਰ ਇਹ ਚੀਜ਼ਾਂ ਹੁਣ ਕਿਉਂਕਿ ਆਪਾਂ ਆਪ ਮੀਡੀਆ ਦੇ ਵਿੱਚ ਹੋਣ ਦੇ ਕਾਰਨ ਇਹ ਆ ਕਿ ਇਹ ਜਿਹੜੀ ਸਮੱਸਿਆ ਨਾ ਇਹ ਆਉਂਦੀ ਆ ਹਨਾ, ਜਦੋਂ ਤੁਸੀਂ ਐਜ਼ ਅ ਨਿਊਜ਼ ਕੋਈ ਕੰਮ ਕਰਨਾ ਹੁੰਦਾ ਹਨਾ, ਤੇ ਸਾਨੂੰ ਜਿਹੜੀ ਪੁਸ਼ ਬੈਕ ਆ ਆਪੋਜੀਸ਼ਨ ਪਾਰਟੀ ਤੋਂ ਮਿਲਦੀ ਆ। ਸੋ ਆਪਾਂ ਇਹਦੀ ਗੱਲ ਹੀ ਕਰ ਲੈਨੇ ਜੈਫ ਬੈਜ਼ੋਸ ਦੀ, ਕਿ ਜਦੋਂ ਟਰੰਪ ਪ੍ਰੈਜ਼ੀਡੈਂਟ ਸੀ ਹੈ ਨਾ, ਸੋ ਉਹਦੇ ਵਿੱਚ ਉਹਨਾਂ ਇਹ ਜਿਹੜੇ ਬਿਲੀਅਨਰ ਜੈਫ ਬੈਜ਼ੋਸ ਸੀ ਉਹਨਾਂ ਦੇ ਬਹੁਤ ਕ੍ਰਿਟੀਕਲ ਸੀ, ਉਹਨਾਂ ਦੇ ਖਿਲਾਫ ਬਹੁਤ ਸੀ। ਉਹ ਕਹਿੰਦੇ ਵੀ ਮੇਰੇ ਉਲਟ ਚੱਲਦਾ ਆ, ਟਰੰਪ ਸਿੱਧਾ ਕਹਿੰਦਾ ਸੀ। ਕਿਉਂਕਿ 2016 ਦੇ ਵਿੱਚ ਤੇ 2020 ਦੇ ਵਿੱਚ ਉਹਨਾਂ ਜਿਹੜੇ ਆ ਟਰੰਪ ਦੇ ਓਪੋਨੈਂਟ ਸੀ ਹਿਲਰੀ ਕਲਿੰਟਨ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਪ੍ਰੈਜ਼ੀਡੈਂਟ ਆ, ਉਹਨਾਂ ਦੀ ਐਂਡੋਰਸਮੈਂਟ ਕੀਤੀ ਸੀ ਹੈਨਾ। ਤਾਂ ਪਰ ਉਹਦੇ ਵਿੱਚ ਕੀ ਹੁੰਦਾ ਕਿ ਬਾਅਦ ਵਿੱਚ ਜਿਹੜੇ ਜੈਫ ਆਪਣੇ ਡੋਨਲਡ ਟਰੰਪ 2016 ਚ ਪ੍ਰੈਜ਼ੀਡੈਂਟ ਬਣ ਜਾਂਦੇ, 2019 ਦੇ ਵਿੱਚ ਐਮਾਜ਼ਨ ਨੇ ਇੱਕ ਲਾਅ ਸੂਟ ਕੀਤਾ ਸੀ ਕਿ ਉਹਨਾਂ ਤਕਰੀਬਨ $10 ਬਿਲੀਅਨ ਦਾ ਕਲਾਊਡ ਕੰਪਿਊਟਿੰਗ ਕੰਟਰੈਕਟ ਜਿਹੜਾ ਪੈਂਟਾਗਨ ਦਾ ਸੀ ਉਹ ਲੂਜ਼ ਕੀਤਾ, ਉਹਨਾਂ ਮਾਈਕਰੋਸਾਫਟ ਨੂੰ ਦੇ ਦਿੱਤਾ ਹੈ ਨਾ, ਦਬਾਅ ਪਾ ਕੇ ਮੇਰੇ ਤੋਂ ਹੋ ਗਿਆ ਪ੍ਰੈਸ਼ਰ ਪਾਇਆ। ਸੋ ਇਹ ਕੁਝ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਵਾ, ਹੁਣ ਪੰਜਾਬੀ ਮੀਡੀਆ ਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ। ਹੁਣ ਕਈ ਕੁਝ ਚੱਲਦਾ ਪਿਆ ਹੈ ਨਾ, ਟ੍ਰਾਂਸਨੈਸ਼ਨਲ ਰਿਪਰੈਸ਼ਨ, ਦੂਸਰਾ ਤੀਸਰਾ, ਕਿੰਨੇ ਕੁ ਰੇਡੀਓ ਜਿਹੜੇ ਆ ਉਹਨੂੰ ਕਵਰ ਕਰਦੇ ਪਏ ਆ, ਕਿੰਨੇ ਕੁ ਨਿਊਜ਼ ਚੈਨਲ ਜਿਹੜੇ ਜਿੱਥੇ ਸਭ ਤੋਂ ਜ਼ਿਆਦਾ ਹੋ ਰਹੀ ਹੈ, ਜਿੱਥੇ ਕੈਨੇਡਾ ਦੇ ਨਾਲ ਪੰਗਾ ਪਿਆ, ਉੱਥੇ ਵਾਲੇ ਚੁੱਪ ਹੀ ਨੇ। ਹਾਂਜੀ, ਸੋ ਬੇਸਿਕਲੀ ਇੰਟਰਸਟ ਜੁੜੇ ਹੁੰਦੇ ਆ ਨਾ। ਜਦੋਂ ਆਪਾਂ ਕੈਨੇਡਾ ਦੀ ਵੀ ਗੱਲ ਕਰ ਲਈਏ, ਇੰਡੀਆ ਦੇ ਵਿੱਚ ਵੀ ਅਸੀਂ ਦੇਖਿਆ ਹੈ ਨਾ, ਅਜੀਤ ਅਖਬਾਰ ਦਾ ਆਮ ਆਦਮੀ ਪਾਰਟੀ ਦੇ ਨਾਲ ਜੋ ਚੱਲ ਰਿਹਾ ਹੈ ਨਾ, ਉਹਨਾਂ ਦੀ ਐਡਾਂ ਰੋਕੀਆਂ ਹੋਈਆਂ। ਸੋ ਇਹ ਜਦੋਂ ਆਪਾਂ ਕੋਈ ਵੀ ਮੀਡੀਆ ਦ੍ਰਿੜਤਾ ਦੇ ਨਾਲ ਆਪਣੀ ਸੋਚ ਵਿਚਾਰਧਾਰਾ ਦੇ ਨਾਲ ਜਦੋਂ ਕੋਈ ਸਟੈਂਡ ਲੈਂਦਾ ਵਾ, ਤੇ ਉਹਨੂੰ ਪ੍ਰੈਸ਼ਰ ਬਹੁਤ ਝੱਲਣਾ ਪੈਂਦਾ। ਸਾਨੂੰ ਪਤਾ ਹੀ ਆਪਾਂ ਰੇਡੀਓ ਦੇ ਉੱਪਰ ਕੀ ਕੁਛ ਕਿੰਨਾ ਪ੍ਰੈਸ਼ਰ ਸਾਨੂੰ ਪੈਂਦਾ ਵਾ, ਰਾਈਟ। ਸੋ ਪਰ ਉਹ ਤੇ ਚਲੋ ਹੁਣ ਆਪਣੀ ਉਹਦੇ ਤੇ ਗੱਲ ਹੈ ਵੀ ਤੁਸੀਂ ਕਿਹੜੇ ਪ੍ਰਿੰਸੀਪਲਸ ਦੇ ਉੱਤੇ ਖੜੇ ਹੋ ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਲੈਂਦੇ ਹੋ। ਸੋ ਜਿਹੜੇ ਭਾਵੇਂ ਤੁਸੀਂ ਇੱਕ ਛੋਟੇ ਅਦਾਰੇ ਦੀ ਗੱਲ ਕਰ ਲਓ ਹਨਾ, ਕੋਈ ਸੋਸ਼ਲ ਮੀਡੀਆ ਚੈਨਲ ਨਾਰਮਲ ਨਿੱਕੇ ਜਿਹੇ ਦੀ ਉਹਦੀ ਗੱਲ ਕਰ ਲਓ, ਜਾਂ ਤੁਸੀਂ ਹੁਣ ਮੈਂ ਵਾਸ਼ਿੰਗਟਨ ਪੋਸਟ ਦੀ ਵੀ ਇਸੇ ਤਰ੍ਹਾਂ ਖਬਰ ਕੀਤੀ ਹੈ ਨਾ। ਸੋ ਇਹ ਸਾਰੀ ਜਿਹੜੀ ਸਮੱਸਿਆ ਹੁੰਦੀ ਹੈ, ਫਾਈਨੈਂਸ਼ੀਅਲ ਇੰਟਰਸਟ ਜਿੱਥੇ ਹੁੰਦੇ ਆ, ਉਹਨਾਂ ਨੂੰ ਨੁਕਸਾਨ ਹੁੰਦਾ ਹੀ ਆ ਜਦੋਂ ਤੁਸੀਂ ਇੱਕ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕਰਦੇ ਹੋ। ਇੱਥੋਂ ਇਹ ਹਰਵਿੰਦਰ ਬਾਟਮ ਲਾਈਨ ਇਹ ਆ ਵੀ ਜਿਹੜੇ ਟੈਕ ਬਿਲੀਅਨਰਸ ਆ, ਉਹ ਬਹੁਤ ਕੁਛ ਇਸ ਟਾਈਮ ਡਿਸਾਈਡ ਕਰ ਰਹੇ ਆ, ਚਾਹੇ ਉਹ ਈਲਨ ਮਸਕ ਆ, ਚਾਹੇ ਉਹ ਜ਼ਕਰਬਰਗ ਆ, ਚਾਹੇ ਇਹ ਐਮਾਜ਼ਨ ਵਾਲਾ ਜਿਹੜਾ ਜੈਫ ਬੈਜ਼ੋਸ ਆ। ਇਹਨਾਂ ਦੀ ਅਲਾਈਨਮੈਂਟ ਕਿੱਧਰ ਹੋਣੀ ਆ, ਉਹਦੇ ਨਾਲ ਨੈਰੇਟਿਵ ਕਿੱਦਾਂ ਚੇਂਜ ਹੋ ਜਾਂਦੇ ਆ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰ ਰਹੀਆਂ। ਚਾਹੇ ਬਿਲ ਗੇਟਸ ਕਮਲਾ ਹੈਰਿਸ ਨੂੰ ਪੈਸੇ ਦੇ ਰਿਹਾ, ਚਾਹੇ ਈਲਨ ਮਸਕ ਟਰੰਪ ਨੂੰ ਦੇ ਰਿਹਾ, ਜਾਂ ਜ਼ਕਰਬਰਗ ਆ ਉਹਨੇ ਕੁਛ ਇੱਦਾਂ ਦੇ ਟੂਲਸ ਹਟਾ ਦਿੱਤੇ ਮੈਟਾ ਤੋਂ, ਫੇਸਬੁੱਕ ਤੋਂ, ਜਿਹਦੇ ਨਾਲ ਸੱਚ ਝੂਠ ਦਾ ਪਤਾ ਲੱਗਦਾ ਸੀ, ਜਾਂ ਇਸ ਵਾਰ ਕਿਸੇ ਨੂੰ ਵੀ ਉਹਨੇ ਸਮਰਥਨ ਨਾ ਦੇਣ ਦੀ ਗੱਲ ਕਰਕੇ ਕਾਫੀ ਕੁਛ ਜਿਹੜਾ ਮੈਦਾਨ ਜਿਹੜਾ ਉਹ ਖੋਲ ਦਿੱਤਾ ਜਾਂਦਾ ਹੈ। ਤੇ ਹਰਮਿੰਦਰ ਨਾਲ ਇਹਦੇ ਵਿੱਚ ਇਹੀ ਗੱਲ ਕਰਦਾ ਕਿ ਦੇਖੋ, ਜਦੋਂ ਆਪਾਂ ਨਿਰਪੱਖ ਹੋ ਕੇ ਜਰਨਲਿਜ਼ਮ ਦੀ ਵੀ ਗੱਲ ਕਰਦੇ ਆ ਨਾ, ਤੇ ਕੋਈ ਸੌਖਾ ਕੰਮ ਨਹੀਂ ਹੈਗਾ। ਸੋ ਜੇ ਤੁਹਾਨੂੰ ਕੋਈ ਨਿਰਪੱਖਤਾ ਕਿਸੇ ਜਗ੍ਹਾ ਦੇ ਉੱਤੇ ਲੱਗਦੀ ਆ ਨਾ, ਕਿਸੇ ਚੈਨਲ ਦੇ ਉੱਪਰ ਲੱਗਦੀ ਆ, ਤੇ ਇਹ ਸਮਝਿਓ ਕਿ ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਉਹਦੇ ਜਿੰਨਾ ਪਿੱਛੇ ਬੈਕ ਐਂਡ ਦੇ ਉੱਤੇ ਪ੍ਰੈਸ਼ਰ ਆਰਗੇਨਾਈਜੇਸ਼ਨ ਨੂੰ ਝੱਲਣਾ ਪੈਂਦਾ ਵਾ, ਉਹ ਕੋਈ ਸੌਖਾ ਕੰਮ ਨਹੀਂ ਹੁੰਦਾ, ਹਰ ਸਾਰੇ ਦਾ ਕੰਮ ਨਹੀਂ ਹੁੰਦਾ। ਸੋ ਜ਼ਰੂਰ ਸਪੋਰਟ ਕਰਿਆ ਕਰੋ ਆਪਣੇ ਇਸ ਚੈਨਲ ਦੀ, ਪੰਜਾਬੀ ਰੇਡੀਓ USA ਨੇ ਮੈਨੂੰ ਲੱਗਦਾ ਕਿ ਇੱਕ ਕਮਿਊਨਿਟੀ ਦਾ ਐਸੈਟ ਆ। ਸੋ ਜਿੰਨੀ ਵੱਧ ਤੋਂ ਵੱਧ ਜਿਹੜੀ ਇਹਦੀ ਸਪੋਰਟ ਆ ਹੋ ਸਕੇ ਕਰਿਓ, ਤੇ ਵੱਧ ਹੀ ਕਰਿਓ ਜਿੰਨੀ ਹੋ ਸਕੇ ਉਸ ਤੋਂ ਵੱਧ, ਕਿਉਂਕਿ ਸ਼ਾਇਦ ਹੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਇੱਦਾਂ ਦਾ ਕਮਿਊਨਿਟੀ ਦਾ ਐਸੈਟ ਦੇਖਿਆ ਹੋਵੇ। ਸੋ ਮੈਂ ਤਾਂ ਪਰਸਨਲੀ ਇਹ ਸਾਰਿਆਂ ਨੂੰ ਅਪੀਲ ਕਰੂੰਗਾ। ਆਪਾਂ ਹੈ ਨਾ ਜੈਫ ਬੈਜ਼ੋਸ ਵਾਲੀ ਵੀ ਗੱਲ ਕੀਤੀ ਕਿ ਏਡੇ ਵੱਡੇ ਬਿਲੀਅਨਰ ਜਿਹੜੇ ਆ ਉਹ ਝੁਕ ਜਾਂਦੇ ਆ ਹੈ ਨਾ, ਬਿਲਕੁਲ ਪ੍ਰੈਸ਼ਰ ਦੇ ਥੱਲੇ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਨਿਰਪੱਖਤਾ ਰਹੇ ਕਿਸੇ ਆਪਣੇ ਤੁਹਾਡੇ ਮੀਡੀਆ ਅਦਾਰੇ ਦੇ ਉੱਤੇ, ਤਾਂ ਫਿਰ ਤੁਹਾਡੀ ਸਪੋਰਟ ਉੱਤੇ ਬਹੁਤ ਮੈਟਰ ਕਰੇਗਾ। ਥੈਂਕ ਯੂ ਹਰਵਿੰਦਰ, ਮਿਹਰਬਾਨੀ। ਮਿਲਦੇ ਹਾਂ ਆਪਾਂ ਅਗਲੀ ਵਾਰ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਆ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।